ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸੰਪਰਕ ਕਰ ਸਕਦੇ ਹੋ 408 722 7698। ਜੀ ਸੋ ਸਰੋਤਿਓ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਜਾਪਾਨ ਤੋਂ ਜਿਹੜੀ ਖਬਰ ਆ ਰਹੀ ਆ, ਉੱਥੇ ਇੱਕ ਬਹੁਤ ਵੱਡਾ ਭੂਚਾਲ ਆਇਆ ਜਿਹਦੇ ਨਾਲ ਇੱਕ ਜਾਣੇ ਦੀ ਮੌਤ ਹੋ ਗਈ ਆ। ਕਈ ਜਾਣੇ ਜਿਹੜੇ ਫੱਟੜ ਵੀ ਹੋਏ ਆ, ਕਈ ਦੱਬ ਵੀ ਗਏ ਆ। 50 ਤੋਂ ਵੱਧ ਲੋਕ ਜਿਹੜੇ ਆ ਉਹ ਫੱਟੜ ਹੋ ਚੁੱਕੇ ਹੈਗੇ ਆ। 7.1 ਮੈਗਨੀਟਿਊਡ ਦਾ 7.1 ਮੈਗਨੀਟਿਊਡ ਦਾ ਭੂਚਾਲ ਜਿਹੜਾ ਆ ਉਹ ਸਾਊਥ ਵੈਸਟਰਨ ਜਾਪਾਨ ਦੇ ਵਿੱਚ ਆਇਆ। ਇੱਕ ਬ੍ਰਿਜ ਵੀ ਉਹਨਾਂ ਦਾ ਟੁੱਟਿਆ ਹੈਗਾ ਆ। ਜਾਪਾਨ ਦੀ ਨਿਊਜ਼ ਏਜੰਸੀ ਕੇਓਡਾ ਉਹਨਾਂ ਨੇ ਇਹ ਕਿਹਾ ਹੈਗਾ ਆ ਵੀ ਜਿਹੜਾ ਇੱਕ ਵਿਕਟਮ ਆ ਉਹ ਘਰ ਕਲੈਪਸ ਹੋਣ ਦੇ ਕਾਰਨ ਉਹਦੇ ਦੱਬ ਕੇ ਉਹਦੀ ਜਿਹੜੀ ਮੌਤ ਹੋਈ ਹੈਗੀ ਆ। ਕੇਓਡਾ ਜਿਹੜੀ ਇਹ ਨਿਊਜ਼ ਏਜੰਸੀ ਆ, ਉਹਨਾਂ ਦੇ ਮੁਤਾਬਕ ਸੜਕਾਂ, ਬਿਲਡਿੰਗ ਕਾਫੀ ਜ਼ਿਆਦਾ ਜਿਹੜੀਆਂ ਡੈਮੇਜ ਹੋਈਆਂ ਆ ਤੇ ਇੱਕ ਫਰੇਟ ਦੀ ਜਿਹੜੀ ਟ੍ਰੇਨ ਸੀਗੀ ਉਹ ਵੀ ਡੀਰੇਲ ਹੋ ਗਈ ਹੈਗੀ ਆ। ਜਾਪਾਨ ਦੇ ਬ੍ਰੌਡਕਾਸਟਰ NHK ਨੇ ਰਿਪੋਰਟ ਕੀਤਾ ਵੀ ਬਹੁਤ ਸਾਰੇ ਸੈਕਸ਼ਨਸ, ਇੱਕ ਮੋਟਰਵੇ ਹੈਗਾ ਕਿਓਸ਼ ਕਰਕੇ, ਉੱਥੇ ਕਲੋਜ਼ ਕੀਤੇ ਗਏ ਹੈਗੇ ਆ। ਹਾਈ ਸਪੀਡ ਤੇ ਲੋਕਲ ਟ੍ਰੇਨ ਸਰਵਿਸਿਜ਼ ਜਿਹੜੀਆਂ ਸਸਪੈਂਡ ਕਰ ਦਿੱਤੀਆਂ ਗਈਆਂ ਹੈਗੀਆਂ। ਜਿਹੜਾ ਰਨਵੇ ਹੈਗਾ ਆ ਉਹ ਕੁਮਾਓਟੋ ਜਿਹੜਾ 에ਅਰਪੋਰਟ ਆ ਉਹ ਵੀ ਜਿਹੜਾ ਕਲੋਜ਼ ਕੀਤਾ ਗਿਆ ਹੈਗਾ ਅੰਟਿਲ ਫਰਦਰ ਨੋਟਿਸ ਤੇ। ਜਿਹੜਾ ਕੁਮਾਮੋਟੋ ਕੈਸਲ ਆ, ਬਹੁਤ ਮਸ਼ਹੂਰ ਆ ਉੱਥੇ ਦਾ, ਉਹਦੇ ਤੇ ਵੀ ਅਸਰ ਹੋਇਆ ਹੈਗਾ ਆ। ਉਹਦੇ ਤੇ ਕਾਫੀ ਜ਼ਿਆਦਾ ਜਿਹੜਾ ਡੈਮੇਜ ਹੋਇਆ ਹੈਗਾ ਆ। 48,000 ਘਰ ਜਿਹੜੇ ਆ ਕੁਮਾਮੋਟੋ ਏਰੀਏ 'ਚ ਉਹ ਬਿਜਲੀ ਤੋਂ ਬਿਨਾਂ ਇਸ ਟਾਈਮ ਦੇ ਉੱਤੇ ਹੈਗੇ ਆ। ਐਕਸਪਲੋਜ਼ਨ ਵੀ ਕੁਛ ਜਗ੍ਹਾ ਦੇ ਉੱਤੇ ਸੁਣੇ ਗਏ ਹੈਗੇ ਆ। ਐਮਰਜੈਂਸੀ ਸਰਵਿਸਿਜ਼ ਕੰਟੀਨਿਊ ਚੱਲ ਰਹੀਆਂ ਹੈਗੀਆਂ ਤੇ ਕਹਿੰਦੇ ਵੀ ਮੀਡੀਆ ਵਾਲੇ ਜਿਹੜੇ ਰਿਪੋਰਟ ਕਰ ਰਹੇ ਵੀ 20 ਤੋਂ 30 ਜਿਹੜੇ ਸਟਾਫ ਮੈਂਬਰਸ ਆ ਉਹ ਐਮਰਜੈਂਸੀ ਸਰਵਿਸਿਜ਼ ਦੇ ਮਿਸਿੰਗ ਹੈਗੇ ਆ। ਅਰਥਕੁਏਕ ਜਿਹੜਾ ਐਪੀਸੈਂਟਰ ਸੀ ਇਹ ਕੁਮਾਮੋਟੋ ਜਿਹੜਾ ਰੀਜਨ ਆ ਉੱਥੇ 10 ਕਿਲੋਮੀਟਰ ਡੂੰਘਾ ਸੀ ਤੇ ਉਹ ਤੋਂ ਬਾਅਦ ਕਾਫੀ ਆਫਟਰ ਸ਼ੌਕਸ ਆਏ ਹੈਗੇ ਆ। ਜਿਹੜਾ ਮੈਟਰੋਲੋਜੀਕਲ ਏਜੰਸੀ ਆ ਉਹਨਾਂ ਨੇ ਜਿਹੜੀ ਸਟਰੋਂਗ ਟ੍ਰੈਮਰਸ ਜਿਹੜੇ ਆ ਉਹਨਾਂ ਦੀ ਵਾਰਨਿੰਗ ਦਿੱਤੀ ਵੀ ਹੋਰ ਵੀ ਭੂਚਾਲ ਜਿਹੜੇ ਛੋਟੇ ਛੋਟੇ ਉੱਥੇ ਆ ਸਕਦੇ ਹੈਗੇ ਆ। ਪ੍ਰਾਈਮ ਮਿਨਿਸਟਰ ਸਨਾਏ ਟਕਚੀ ਉਹਨਾਂ ਨੇ ਆਪਣੀ ਮਿਨਿਸਟਰੀਜ਼ ਨੂੰ ਆਰਡਰ ਕੀਤਾ ਆ ਵੀ ਇਹ ਸਿਚੁਏਸ਼ਨ ਤੇ ਇਮੀਡੀਏਟਲੀ ਜਿਹੜਾ ਆ ਹੈਲਪ ਕੀਤੀ ਜਾਵੇ। ਨੈਸੈਸਰੀ ਐਮਰਜੈਂਸੀ ਮੈਜਰਸ ਜਿਹੜੀਆਂ ਆ ਉਹ ਇਮੀਡੀਏਟਲੀ ਉੱਥੇ ਪਹੁੰਚਾਈਆਂ ਜਾਣ। ਇਸ ਏਰੀਏ ਦੇ ਵਿੱਚ 10 ਸਾਲ ਪਹਿਲਾਂ ਇੱਕ ਭੂਚਾਲ ਆਇਆ ਸੀ 7.3 ਮੈਗਨੀਟਿਊਡ ਦਾ ਰਿਚਰਡ ਸਕੇਲ ਦੇ ਉੱਤੇ। ਜੀ ਬਿਲਕੁਲ। ਸੋ ਜਾਪਾਨ ਦੇ ਵਿੱਚ ਵੈਸੇ ਵੀ ਬਹੁਤ ਜ਼ਿਆਦਾ ਭੂਚਾਲ ਆਉਂਦੇ ਰਹਿੰਦੇ ਆ। ਯਾਦ ਹੋਣਾ ਕਈ ਜਿਹੜੇ ਵਰ੍ਹੇ ਪਹਿਲਾਂ ਇੱਕ ਬਹੁਤ ਜ਼ਬਰਦਸਤ ਜਿਹੜੀ ਸੁਨਾਮੀ ਆਈ ਸੀ ਭੂਚਾਲਾਂ ਤੋਂ ਬਾਅਦ ਦੇ ਵਿੱਚ, ਜਿਸ ਨੇ ਬਹੁਤ ਜ਼ਿਆਦਾ ਤਬਾਹੀ ਜਿਹੜੀ ਉਹ ਮਚਾਈ ਸੀਗੀ। ਜਿਹੜਾ ਏਓਨ ਮਾਲ ਉੱਥੇ ਨੁਕਸਾਨਿਆ ਗਿਆ ਆ ਉਹ ਜੇ ਮੁੜ ਦੁਬਾਰਾ ਸ਼ੁਰੂ ਹੀ ਕੀਤਾ ਗਿਆ ਸੀਗਾ, ਜਿਹੜੇ ਉਹ ਪੁਰਾਣੇ ਭੂਚਾਲ ਦੇ ਕਰਕੇ ਨੁਕਸਾਨ ਜਿਹੜਾ ਪਹੁੰਚਿਆ ਸੀ ਉਸ ਦੇ ਕਰਕੇ। ਜਾਪਾਨ ਦਾ ਬਹੁਤਾ ਜਿਹੜਾ ਇਨਫਰਾਸਟਰਕਚਰ ਆ ਉਹ ਅਰਥਕੁਏਕ ਪ੍ਰੂਫ ਬਣਾਉਣ ਦੀ ਕੋਸ਼ਿਸ਼ ਕੀਤੀ ਜਿਹੜੀ ਉਹ ਜਾਂਦੀ ਆ, ਪਰ ਕਿਉਂਕਿ ਭੂਚਾਲ ਉੱਥੇ ਆਉਂਦੇ ਇੰਨੀ ਕੁ ਜ਼ਿਆਦਾ ਆ ਉਸ ਦੇ ਬਾਵਜੂਦ ਵੀ ਕਦੀ ਕਦੀ ਇੱਦਾਂ ਦੇ ਜਿਹੜੇ ਨੁਕਸਾਨ ਆ ਉਹ ਉੱਥੇ ਹੋ ਜਾਂਦੇ ਹੈਗੇ ਆ। ਸੋ ਹੋਪਫੁਲੀ ਨੁਕਸਾਨ ਜਿਹੜਾ ਉਹ ਘੱਟ ਹੋਇਆ ਹੋਵੇ। ਸੋ ਉਹਨਾਂ ਨੇ ਅਰਲੀ ਵਾਰਨਿੰਗ ਅਰਥਕੁਏਕ ਜਿਹੜੇ ਡਿਟੈਕਟਰਸ ਆ ਉਹ ਉੱਥੇ ਲਗਾਏ ਹੋਏ ਆ। ਜ਼ਿਆਦਾਤਰ ਜਿਹੜੀਆਂ ਉੱਥੇ ਦੀ ਹਾਈ ਸਪੀਡ ਰੇਲ ਆ ਉਹ ਬੰਦ ਕਰ ਦਿੱਤੀ ਜਾਂਦੀ ਹੈ ਜਦੋਂ ਉਹਨਾਂ ਨੂੰ ਲੱਗਦਾ ਆ ਵੀ ਹਾਂ ਅਰਥਕੁਏਕ ਆਉਣ ਵਾਲੇ ਜਿਹੜੇ ਉਹ ਹੈਗੇ ਆ। ਸੋ ਪਰ ਇਹ ਆ ਵੀ ਬਹੁਤ ਸਾਰੀਆਂ ਜਿਹੜੀਆਂ ਲੋਕਾਂ ਨੇ ਬੜੇ ਪਿਆਰ ਦੇ ਨਾਲ ਬਣਾਈਆਂ ਹੁੰਦੀਆਂ ਇਮਾਰਤਾਂ ਆ ਉਹ ਇਸ ਦੇ ਚੱਲਦੇ ਇਹਨਾਂ ਭੂਚਾਲਾਂ ਦੇ ਕਰਕੇ ਜਿਹੜੀਆਂ ਮਲਬੇ ਦਾ ਢੇਰ ਜਿਹੜੀਆਂ ਉਹ ਬਣ ਕੇ ਰਹਿ ਜਾਂਦੀਆਂ ਆ। ਸੋ ਫਾਰ ਇੱਕ ਜਾਣੇ ਦੀ ਮੌਤ ਦੀ ਜਿਹੜੀ ਰਿਪੋਰਟ ਆ ਉਹ ਉੱਥੋਂ ਆਈ ਹੈਗੀ ਆ। ਦਰਜਨ ਤੋਂ ਵੱਧ ਜਿਹੜੇ ਉਹ ਜ਼ਖਮੀ ਦੱਸੇ ਜਾਂਦੇ ਆ। ਤੇ ਉੱਥੇ ਹੀ ਜਿਹੜਾ ਹਰਜੋਤ ਸਿੰਘ ਜੀ ਫੂਕੀਸ਼ਾਮਾ ਦਾ ਜਿਹੜਾ ਨਿਊਕਲੀਅਰ ਪਲਾਂਟ ਸੀ ਉਹਦਾ ਮੈਲਟ ਡਾਊਨ ਹੋਇਆ ਸੀ ਜਦੋਂ ਲਾਸਟ ਟਾਈਮ ਜਿਹੜਾ ਸੁਨਾਮੀ ਤੇ ਭੂਚਾਲ ਜਿਹੜੀ ਉਹ ਆਇਆ ਸੀ। ਹੋਪਫੁਲੀ ਇੱਦਾਂ ਦੀ ਜਿਹੜੀ ਆ ਪ੍ਰੋਬਲਮ ਆ ਉਹ ਨਾ ਆਵੇ। ਜਿਹੜਾ ਨਿਊਕਲੀਅਰ ਉੱਥੇ ਐਨਰਜੀ ਦੇ ਉੱਤੇ ਕਾਫੀ ਫੋਕਸ ਕੀਤਾ ਜਾਂਦਾ ਆ ਤੇ ਉਹਦੇ ਨਾਲ ਜਿਹੜੀ ਪਾਵਰ ਜਨਰੇਸ਼ਨ ਆ ਉੱਥੇ ਹੁੰਦੀ ਹੈਗੀ ਆ। ਸੋ ਕੁਮਾਮੋਟੋ ਜਿਹੜਾ ਹੈਗਾ ਆ ਉੱਥੇ ਜਿੱਦਾਂ ਦੱਸਿਆ ਵੀ
48,000 ਲੋਕ ਜਾਂ ਹਾਊਸ ਹੋਲਡ ਨਾ ਲੋਕ 48,000 ਜਿਹੜੇ ਕੰਜ਼ਿਊਮਰ ਹੈਗੇ ਨੇ, ਉਹਨਾਂ ਦੇ ਹਾਊਸ ਹੋਲਡ ਆ ਉਹ ਬਿਜਲੀ ਤੋਂ ਇਸ ਟਾਈਮ ਬਗੈਰ ਆ, ਕਿਉਂਕਿ ਪਾਵਰ ਜਨਰੇਸ਼ਨ ਜਿਹੜੀ ਉਹ ਬੰਦ ਕਰਨੀ ਪਈ ਸੀ। ਐਮਰਜੈਂਸੀ ਜਿਹੜੀ ਸਰਵਿਸਿਜ਼ ਆ ਉਹ ਉੱਥੇ ਉਹਨਾਂ ਨੇ ਅਲਰਟ ਜਿਹੜੀਆਂ ਕੀਤੀਆਂ ਹੋਈਆਂ, ਤੇ ਸਰਚ ਐਂਡ ਰੈਸਕਿਊ ਦੇ ਆਪਰੇਸ਼ਨ ਵੀ ਜਿਹੜੇ ਉਹ ਚੱਲ ਰਹੇ ਆ। ਜਿਹੜੀ ਉੱਥੋਂ ਦੀ ਪ੍ਰਾਈਮ ਮਿਨਿਸਟਰ ਸਨੇ ਤਾਕਚੀ ਆ, ਉਹਨਾਂ ਨੇ ਜਿਹੜਾ ਆਪਣੇ ਮੰਤਰੀਆਂ ਨੂੰ ਇਹ ਕਿਹਾ ਆ ਵੀ ਜਾ ਕੇ ਮੌਕੇ ਦੀ ਜਿਹੜੀ ਸਿਚੁਏਸ਼ਨ ਆ ਉਸ ਨੂੰ ਦੇਖੋ, ਤੇ ਜਿਹੜੀ ਵੀ ਜ਼ਰੂਰਤ ਆ ਐਮਰਜੈਂਸੀ ਮੈਜਰਸ ਦੀ, ਉਹ ਜਿਹੜੇ ਕਦਮ ਆ ਉਹ ਚੁੱਕੇ ਜਾਣ। ਜਿਹੜੀ ਉੱਥੋਂ ਦੀ ਨੈਸ਼ਨਲ ਮੀਟਰੋਲੋਜੀਕਲ ਏਜੰਸੀ ਆ, ਉਹਨਾਂ ਨੇ ਪਹਿਲਾਂ ਵਾਰਨਿੰਗ ਦਿੱਤੀ ਸੀ ਵੀ ਸੁਨਾਮੀ ਆ ਸਕਦੀ ਹੈ 1 ਮੀਟਰ ਤੱਕ ਦੀ, ਪਰ ਉਹਨਾਂ ਨੇ ਜਿਹੜੀ ਬਾਅਦ ਦੇ ਵਿੱਚ ਇਹ ਜਿਹੜੀ ਵਾਰਨਿੰਗ ਆ ਉਸ ਨੂੰ ਵਾਪਸ ਲੈ ਲਿਆ ਸੀਗਾ। ਜੀ ਬਿਲਕੁਲ। ਅਗਲੀਆਂ ਖਬਰਾਂ ਵੱਲ ਚਲੀਏ ਤੇ ਬੇ ਏਰੀਏ ਦੇ ਵਿੱਚ ਕਹਿੰਦੇ ਵੀ ਕੋਵਿਡ-19 ਲੈਵਲ ਜਿਹੜਾ ਆ ਕਾਫੀ ਤੇਜ਼ੀ ਨਾਲ ਫੈਲ ਰਿਹਾ ਹੈਗਾ ਆ। ਵੇਸਟ ਵਾਟਰ ਡਾਟਾ ਜੋ ਸੈਂਟਾ ਕਲਾਰਾ ਕਾਉਂਟੀ ਤੇ ਸੈਨ ਫਰਾਂਸਿਸਕੋ ਨੇ ਸ਼ੋਅ ਕੀਤਾ ਆ ਵੀ ਕਾਫੀ ਜ਼ਿਆਦਾ ਕੰਸੰਟ੍ਰੇਸ਼ਨ ਇਸ ਵਾਇਰਸ ਦੀ ਹੈਗੀ ਆ ਕੁਛ ਪਾਣੀ ਦੇ ਵਿੱਚ, ਜਿਹੜਾ ਪੈਨਿਨਸੂਲਾ ਤੇ ਨਾਰਥ ਵੇ ਦੇ ਵਿੱਚ ਹੈਗਾ ਆ। ਜਿਹੜਾ ਵਾਇਰਸ ਲੈਵਲਸ ਆ ਹਾਲਾਂਕਿ ਕਹਿੰਦੇ ਬੇ ਬਲੋ ਹੈਗੇ ਆ ਜਿਹੜਾ ਪਿਛਲੇ ਸਮਰ ਦੇ ਵਿੱਚ ਸੀਗੇ, ਪਰ ਕੁਛ ਏਰੀਆ ਜੋ ਆ ਉਹਨਾਂ ਦੇ ਵਿੱਚ ਇਹ ਤੇਜ਼ੀ ਨਾਲ ਫੈਲ ਰਿਹਾ ਹੈਗਾ। ਐਨਬੀਸੀ ਬੇ ਏਰੀਏ ਦੀ ਜੀਆ ਬੈਂਗ ਨੇ UCSF ਇਨਫੈਕਸ਼ੀਅਸ ਡਿਸੀਜ਼ ਐਕਸਪਰਟ ਜੋ ਡਾਕਟਰ ਪੀਟਰ ਚਿਨ ਹੋਗਾ ਉਹਨਾਂ ਦੇ ਨਾਲ ਇਹ ਗੱਲਬਾਤ ਕੀਤੀ, ਤੇ ਉਹਦੇ ਵਿੱਚ ਇਹ ਦੱਸਿਆ ਗਿਆ ਆ ਵੀ ਸਾਰੇ ਜਾਣੇ ਕੇਅਰਫੁਲ ਰਹੋ। ਬੇ ਏਰੀਏ ਦੇ ਵਿੱਚ ਕਈ ਏਰੀਏ ਦੇ ਵਿੱਚ ਜਿਹੜੇ ਆ ਕੋਵਿਡ-19 ਦੇ ਕੇਸ ਜਿਹੜੇ ਆ ਉਹ ਤੇਜ਼ੀ ਨਾਲ ਫੈਲ ਰਹੇ ਹੈਗੇ। ਅਗਲੀ ਜਿਹੜੀ ਹਰਜੋਤ ਜੀ ਸਿੰਘ ਗੱਲ ਕਰਦੇ ਜਾਈਏ ਈਰਾਨ ਵਾਰ ਨੂੰ ਜਿਹੜਾ ਉਹ ਲੈ ਕੇ, ਇਜ਼ਰਾਈਲੀ ਪ੍ਰਾਈਮ ਮਿਨਿਸਟਰ ਨਿਤਨਿਆਹੂ ਅੱਜ ਟਰੰਪ ਦੇ ਨਾਲ ਗੱਲਬਾਤ ਕਰਨ ਦੇ ਲਈ ਵਾਈਟ ਹਾਊਸ ਦਸਤਕ ਜਿਹੜਾ ਉਹ ਦੇਵੇਗਾ। ਉਧਰ ਦੇਖਦੇ ਹਾਂ ਵੀ ਇਸ ਦੇ ਵਿੱਚ ਅੱਗੇ ਉਹਨਾਂ ਦਾ ਕੀ ਇਰਾਦਾ ਜਾਂ ਕੀ ਜਿਹੜੀ ਚੀਜ਼ ਆ ਜਿਹੜੀ ਹਰਜੋਤ ਸਿੰਘ ਜੀ ਬਣਦੀ ਆ। ਇਜ਼ਰਾਈਲ ਚਾਹ ਰਿਹਾ ਆ ਵੀ ਅਮਰੀਕਾ ਵਾਲੇ ਈਰਾਨ ਦੇ ਉੱਤੇ ਹਮਲੇ ਜਿਹੜੇ ਆ ਉਹ ਬਰਕਰਾਰ ਰੱਖਣ, ਤੇ ਇਸੇ ਦਰਮਿਆਨ ਉਹ ਲਬਨਾਨ ਦੇ ਉੱਤੇ ਵੀ ਜਿਹੜੇ ਆਪਣੇ ਹਮਲੇ ਆ ਉਹਨਾਂ ਨੂੰ ਤੇਜ਼ ਕਰ ਰਿਹਾ ਸੀ। ਜਿਹੜਾ MOU ਸਾਈਨ ਹੋਇਆ ਸੀ ਪਿਛਲੀ ਵਾਰ ਈਰਾਨ ਦੇ ਨਾਲ, ਉਸ ਦੇ ਵਿੱਚ ਇਹ ਆਖਿਆ ਗਿਆ ਸੀਗਾ ਹਰਜੋਤ ਸਿੰਘ ਜੀ ਵੀ ਲਬਨਾਨ ਦੇ ਉੱਤੇ ਜਿਹੜੇ ਹਮਲੇ ਆ ਉਹ ਇਜ਼ਰਾਈਲ ਨੂੰ ਬੰਦ ਕਰਨੇ ਪੈਣਗੇ, ਤੇ ਪਰ ਉਹ ਵੀ ਵਿੱਚ ਵਿਚਾਲੇ ਜਿਹੜੇ ਹਮਲੇ ਆ ਉਹ ਚੱਲਦੇ ਹੀ ਰਹੇ ਸੀਗੇ। ਹਾਲ ਦੀ ਘੜੀ ਅਮਰੀਕਾ ਦੇ ਵਿੱਚ ਰਾਸ਼ਟਰਪਤੀ ਟਰੰਪ ਨੇ ਆਪਣੇ ਐਡਵਾਈਜ਼ਰਸ ਦੇ ਕਹੇ ਦੇ ਉੱਤੇ ਈਰਾਨ ਦੇ ਉੱਤੇ ਜਿਹੜੇ ਹਮਲੇ ਆ ਉਹਨਾਂ ਨੂੰ ਰੋਕਿਆ ਆ। ਹੁਣ ਨੇਤਨਿਆਹੂ ਤੋਂ ਬਹੁਤੇ ਜਿਹੜੇ ਕ੍ਰਿਟਿਕ ਆ ਉਹਨਾਂ ਨੂੰ ਹੁਣ ਇਹ ਖਦਸ਼ਾ ਆ ਵੀ ਨੇਤਨਿਆਹੂ ਆਊਗਾ, ਟਰੰਪ ਦੇ ਕੰਨ ਭਰੂਗਾ, ਤੇ ਟਰੰਪ ਨੇ ਜਿਹੜੇ ਈਰਾਨ ਦੇ ਉੱਤੇ ਹਮਲੇ ਆ ਉਹ ਦੁਬਾਰਾ ਸ਼ੁਰੂ ਜਿਹੜੇ ਉਹ ਕਰ ਦੇਣੇ ਆ। ਉਧਰ ਇਸ ਲੜਾਈ ਦੇ ਵਿੱਚ ਯੂਕਰੇਨ ਵੀ ਜਿਹੜਾ ਉਹ ਕੁੱਦ ਪਿਆ ਹੈਗਾ ਆ। ਬੀਤੇ ਵੀਕਐਂਡ ਦੇ ਉੱਤੇ ਯੂਕਰੇਨ ਦੇ ਦੁਆਰਾ ਇਹ ਕਿਹਾ ਗਿਆ ਸੀਗਾ ਵੀ ਉਹਨਾਂ ਦੇ ਜਿਹੜੇ ਡਰੋਨਸ ਆ ਉਹਨਾਂ ਦੀ ਵਰਤੋਂ ਕੀਤੀ ਜਾਊਗੀ ਈਰਾਨ ਦੇ ਉੱਤੇ ਹਮਲਾ ਕਰਨ ਦੇ ਲਈ। ਉਧਰ ਈਰਾਨ ਨੇ ਇਹ ਜਿਹੜੀ ਹੁਣ ਵਾਰਨਿੰਗ ਦਿੱਤੀ ਹੈ, ਉੱਥੋਂ ਦੇ ਈਰਾਨ ਦੇ ਇੱਕ MP ਨੇ ਵਾਰਨਿੰਗ ਦਿੱਤੀ ਹੈ ਯੂਕਰੇਨ ਨੂੰ, ਕਹਿੰਦੇ ਵੀ ਅਸੀਂ ਮਿਲਟਰੀ ਰਿਸਪੌਂਸ ਕਰਾਂਗੇ, ਅਸੀਂ ਵੀ ਜਿਹੜੀਆਂ ਮਿਜ਼ਾਈਲਸ ਆ ਉਹ ਤੁਹਾਡੇ ਤੱਕ ਜਿਹੜੀਆਂ ਉਹ ਮਾਰ ਸਕਦੇ ਆ। ਇੱਕ ਇਰਾਨੀਅਨ ਪਾਰਲੀਮੈਂਟ ਨੈਸ਼ਨਲ ਸਿਕਿਉਰਿਟੀ ਤੇ ਫੋਰਨ ਪਾਲਿਸੀ ਕਮੇਟੀ ਦੇ ਜਿਹੜੇ MP ਹੈਗੇ ਉੱਥੋਂ ਦੇ ਫੈਦਾ ਹੁਸੈਨ ਮਲਿਕੀ, ਉਹਨਾਂ ਨੇ ਕਿਹਾ ਵੀ ਉਹ ਯੂਕਰੇਨ ਦੇ ਅਟੈਕ ਜੋ ਕਿ ਇਰਾਨੀਅਨ ਸ਼ਿਪ ਦੇ ਉੱਤੇ ਉਹਨਾਂ ਦੁਆਰਾ ਕੀਤਾ ਗਿਆ ਆ ਕੈਸਪੀਅਨ ਸੀ ਦੇ ਵਿੱਚ, ਉਹਦਾ ਰਿਸਪੌਂਡ ਉਸ ਦਾ ਜਵਾਬ ਜਿਹੜਾ ਮਿਲਟਰਲੀ ਦੇਣਗੇ ਯੂਕਰੇਨ ਦੇ ਜਿਹੜੇ ਉਹ ਉਲਟ। ਬੀਤੇ ਸ਼ਨੀਚਰਵਾਰ ਨੂੰ ਯੂਕਰੇਨ ਦੇ ਦੁਆਰਾ ਈਰਾਨ ਦਾ ਇੱਕ ਮਰਚੈਂਟ ਵੈਸਲ ਜਿਸ ਦੇ ਵਿੱਚ ਇੱਕ ਸੇਲਰ ਦੀ ਮੌਤ ਹੋਈ ਸੀ ਤੇ ਇੱਕ ਹੋਰ ਫੱਟੜ ਹੋਇਆ ਸੀ, ਉਸ ਤੇ ਯੂਕਰੇਨ ਨੇ ਹਮਲਾ ਜਿਹੜਾ ਉਹ ਕੀਤਾ ਸੀਗਾ। ਸੋ ਕਹਿੰਦੇ ਵੀ ਅਸੀਂ ਡਿਪਲੋਮੈਟਿਕ ਚੈਨਲਸ ਦੇ ਥਰੂ ਰਿਸਪੌਂਡ ਆਲਰੇਡੀ ਕਰ ਚੁੱਕੇ ਹਾਂ, ਤੇ ਇੱਕ ਅਲਟੀਮੇਟਮ ਅਸੀਂ ਉਹਨਾਂ ਨੂੰ ਦੇ ਦਿੱਤਾ ਆ, ਤੇ ਕਹਿੰਦੇ ਵੀ ਜੇ ਉਹ ਬਾਜ਼ ਇਸ ਚੀਜ਼ਾਂ ਤੋਂ ਨਹੀਂ ਆਏ ਤਾਂ ਮਿਲਟਰੀ ਰਿਸਪੌਂਸ ਵਿਲ ਸਰਟਨਲੀ ਫੋਲੋ, ਵੀ ਜੇ ਉਹ ਇਹ ਚੀਜ਼ਾਂ ਤੋਂ ਕਰਨਾ ਨਾ ਹਟੇ। ਉਧਰ ਇਜ਼ਰਾਈਲ ਦੇ ਦੁਆਰਾ ਵੈਸਟ ਬੈਂਕ ਗਾਜ਼ਾ ਨੂੰ ਜਿਹੜਾ ਮਲੀਆਮੇਟ ਕਰਨ ਤੋਂ ਬਾਅਦ ਦੇ ਵਿੱਚ ਹੁਣ ਇਜ਼ਰਾਈਲ ਦੀ ਅੱਖ ਜਿਹੜਾ ਰਹਿ ਗਿਆ ਫੈਲਸਤੀਨ ਦਾ ਦੂਜਾ ਇਲਾਕਾ ਵੈਸਟ ਬੈਂਕ ਆ ਉਹ ਸੁੱਤੇ ਆ। ਉਹਨਾਂ ਨੇ ਹੁਣ ਇਹ ਧਮਕੀ ਦਿੱਤੀ ਆ ਵੀ ਅਸੀਂ ਵੈਸਟ ਬੈਂਕ ਦੇ ਵਿੱਚ ਜਿਹੜੇ ਕੈਂਪ ਆ ਉਹਨਾਂ ਨੂੰ
ਜਿਹੜਾ ਆ ਡੈਮੋਲੀਸ਼ਨ ਉਸਦੀ ਕਰ ਦੇਣੀ, ਉਸਨੂੰ ਪੂਰੀ ਤਰ੍ਹਾਂ ਉਹ ਵੀ ਚਪਟਾ ਜਿਹੜਾ ਉਹ ਕਰ ਦੇਵਾਂਗੇ। ਕਹਿੰਦੇ ਵੀ ਜਿਹੜੇ ਫਲਸਤੀਨੀਅਨ ਘਰ ਹੈਗੇ ਆ ਉਹਨਾਂ ਨੂੰ ਡੈਮੋਲੀਸ਼ਨ ਕਰਕੇ, ਉਹਨਾਂ ਨੂੰ ਤੋੜ ਭੰਨ ਕਰਕੇ ਤੇ ਉਹਦੇ ਹੇਠਾਂ ਜਿਹੜੀ ਜ਼ਮੀਨ ਆ ਉਸ ਨੂੰ ਅਸੀਂ ਆਪਣੇ ਅਧੀਨ ਕਰ ਲੈਣਾ ਆ। ਉਹਨਾਂ ਨੇ ਜਿਹੜਾ ਇਹ ਜਾਣਕਾਰੀ ਆ ਦਿੱਤੀ ਹੈਗੀ ਆ। ਸੋ ਇਹ ਇਜ਼ਰਾਈਲ ਨੇ ਇਸ ਤਰੀਕੇ ਦੇ ਨਾਲ ਆਖਿਆ ਆ। ਹੁਣ ਤੱਕ ਜਿਹੜੇ ਵੈਸਟ ਬੈਂਕ ਦੇ ਵਿੱਚ 3600 ਫਲਸਤੀਨੀਆਂ ਨੂੰ ਇਜ਼ਰਾਈਲ ਦੇ ਦੁਆਰਾ ਡਿਟੇਨ ਕਰ ਲਿਆ ਗਿਆ ਹੈਗਾ ਆ, ਤੇ ਨਾਲ ਹੀ ਈਸਟਰਨ ਜੈਰੂਸਲਮ ਦੇ ਵਿੱਚ ਵੀ ਇਸ ਸਾਲ ਦੀ ਜਿਹੜੀ ਉਹ ਸ਼ੁਰੂਆਤ ਦੇ ਵਿੱਚ। ਸੋ ਗਾਜ਼ਾ ਤਾਂ ਬਿਲਕੁਲ ਚਪਟਾ ਜਿਹੜਾ ਹਰਜੋਤ ਸਿੰਘ ਜੀ ਹੋ ਹੀ ਚੁੱਕਾ ਹੈਗਾ ਆ, ਤੇ ਹੌਲੀ ਹੌਲੀ ਜਿਹੜੇ ਇਜ਼ਰਾਈਲੀ ਸੈਟਲਰਸ ਤੇ ਇਜ਼ਰਾਈਲ ਵਾਲੇ ਆ ਉਹ ਵੈਸਟ ਬੈਂਕ ਦੇ ਉੱਤੇ ਵੀ ਅੱਖਾਂ ਲਾਈ ਜਿਹੜੇ ਉਹ ਬੈਠੇ ਆ ਵੀ ਉਹਨਾਂ ਨੂੰ ਵੀ ਉਹਨਾਂ ਨੇ ਇਜ਼ਰਾਈਲ ਨੇ ਆਪਣੇ ਅਧੀਨ ਜਿਹੜਾ ਉਹ ਕਰ ਲੈਣਾ ਹੈਗਾ ਆ। ਉਧਰ ਓਮਾਨ ਤੇ ਈਰਾਨ ਦੇ ਦਰਮਿਆਨ ਹਾਰਮੁਜ਼ ਨੂੰ ਲੈ ਕੇ ਉੱਥੇ ਹੁਣ ਪੁਆਇੰਟਸ ਆਫ ਕੰਟੈਂਸ਼ਨ ਜਿਹੜੇ ਆ ਉਹ ਆ ਚੁੱਕੇ ਹੈਗੇ ਆ। ਡਿਪਲੋਮੇਸੀ ਜਿਹੜੀ ਉਹ ਇਸ ਟਾਈਮ ਇਹਨਾਂ ਮੁਲਕਾਂ ਦੇ ਦਰਮਿਆਨ ਚੱਲ ਰਹੀ ਹੈਗੀ। ਕਹਿੰਦੇ ਵੀ ਇਸ ਟਾਈਮ ਮੁੱਖ ਤੌਰ ਦੇ ਉੱਤੇ 4 ਜਿਹੜੇ ਇਸ਼ੂਜ਼ ਆ ਉਹ ਟੇਬਲ ਦੇ ਉੱਤੇ ਦੇਖੇ ਗਏ ਆ, ਜਿਸ ਦੇ ਵਿੱਚ ਮਸਕਟ ਤੇ ਜਿਹੜਾ ਤਹਿਰਾਨ ਯਾਨੀ ਕਿ ਈਰਾਨ ਤੇ ਓਮਾਨ ਦੇ ਵਿਚਾਲੇ ਜਿਹੜੀ ਆ ਉਹ ਦੇਖਣ ਵਾਲੀ ਗੱਲ ਰਹੂਗੀ ਵੀ ਸਟੇਟ ਆਫ ਹਾਰਮੁਜ਼ ਨੂੰ ਉਹ ਕਿਸ ਤਰੀਕੇ ਦੇ ਨਾਲ ਕੰਟਰੋਲ ਜਿਹੜਾ ਉਹ ਕਰਨਾ ਚਾਹੁੰਦੇ ਹੈਗੇ ਆ। ਤੇ ਕਹਿੰਦੇ ਵੀ ਇਰਾਨੀਅਨ ਸਾਈਡ ਵਾਲੇ ਕਹਿੰਦੇ ਆ ਵੀ ਇਹ ਸਾਰਾ ਕੁਝ ਇਰਾਨ ਦੇ ਤਰਫੋਂ ਹੀ ਹੋਣਾ ਚਾਹੀਦਾ ਆ, ਉਹੀ ਜਿਹੜਾ ਉਹ ਮੇਨਟੇਨ ਸਟੇਟ ਆਫ ਹਾਰਮੁਜ਼ ਨੂੰ ਜਿਹੜਾ ਉਹ ਕਰਨ। ਦੂਜਾ ਪੁਆਇੰਟ ਕਹਿੰਦੇ ਵੀ ਇਹ ਇਸ ਟਾਈਮ ਆਇਆ ਆ ਵੀ ਇਰਾਨ ਵਾਲੇ ਕਹਿੰਦੇ ਵੀ ਫੀਸ ਲਾਉਣੀ ਆ, ਤੇ ਓਮਾਨ ਵਾਲੇ ਕਹਿੰਦੇ ਆ ਵੀ ਫੀਸ ਆਪਾਂ ਜਿਹੜੀ ਉਹ ਨਹੀਂ ਆਉਣੀ ਹੈਗੀ। ਸੋ ਇਹ ਅਰੇਂਜਮੈਂਟ ਕਿੱਦਾਂ ਹੋਣਗੇ, ਕਿਵੇਂ ਸਾਰੀਆਂ ਚੀਜ਼ਾਂ ਹੋਣਗੀਆਂ, ਇਹਦੇ ਵਿੱਚ ਜਿਹੜੀ ਹਾਲ ਦੀ ਘੜੀ ਇਹਨਾਂ ਦੀ ਚਰਚਾ ਜਿਹੜੀ ਉਹ ਚੱਲ ਰਹੀ ਆ। ਸੋ ਕਿਸੇ ਟਾਈਮ ਤੇ ਇਦਾਂ ਲੱਗ ਰਿਹਾ ਸੀਗਾ ਵੀ ਸਟੇਟ ਆਫ ਹਾਰਮੁਜ਼ ਦੇ ਵਿੱਚ ਓਮਾਨ ਈਰਾਨ ਦਾ ਜਿਹੜਾ ਉਹ ਹਮੈਤੀ ਬਣ ਕੇ ਹੀ ਜਿਹੜਾ ਉਹ ਨਾਲ ਨਾਲ ਚੱਲ ਰਿਹਾ ਆ, ਪਰ ਹੁਣ ਕੁਝ ਕੁ ਜਿਹੜੇ ਪੁਆਇੰਟ ਆ ਉਹ ਆਪਸ ਦੇ ਵਿੱਚ ਇਹਨਾਂ ਦੇ ਕਹਿ ਲਓ ਵੀ ਤਕਰਾਰ ਵਾਲੇ ਜਿਹੜੇ ਉਹ ਸਾਹਮਣੇ ਆਏ ਹੈਗੇ ਆ। ਹੋ ਸਕਦਾ ਆ ਵੀ ਓਮਾਨ ਨੂੰ ਅਮਰੀਕਾ ਨੇ ਆਪਣੇ ਨਾਲ ਕਿਸੇ ਨਾ ਕਿਸੇ ਤਰੀਕੇ ਜਿਹੜਾ ਉਹ ਰਲਾਇਆ ਹੈਗਾ ਆ, ਜਿਸ ਕਰਕੇ ਸਟੇਟ ਆਫ ਹਾਰਮੁਜ਼ ਖੁੱਲਾ ਰਵੇ। ਇਸ ਲਈ ਜਿਹੜੇ ਈਰਾਨ ਤੇ ਓਮਾਨ ਦੇ ਦਰਮਿਆਨ ਇਹ ਜਿਹੜੀਆਂ ਅਰੇਂਜਮੈਂਟਸ ਨੂੰ ਲੈ ਕੇ ਹੁਣ ਜਿਹੜੀ ਚਰਚਾ ਆ ਉਹ ਚੱਲ ਰਹੀ ਹੈਗੀ ਆ। ਸੋ ਦੇਖਦੇ ਆ ਕੀ ਹੁੰਦਾ ਆ। ਅੱਜ ਜਿੱਦਾਂ ਦੱਸਿਆ ਵੀ ਨੇਤਨਿਆਹੂ ਵੀ ਇੱਧਰ ਆਇਆ ਆ, ਉਧਰ ਓਮਾਨ ਨੇ ਆਪਣਾ ਹਾਰਮੁਜ਼ ਦਾ ਪਲਾਨ ਸੈਂਡ ਕੀਤਾ ਆ, ਈਰਾਨ ਦੇ ਨਾਲ ਸਾਂਝਾ ਕੀਤਾ ਆ। ਸੋ ਸਟੇਟ ਆਫ ਹਾਰਮੁਜ਼ ਕਿੰਨਾ ਚਿਰ ਹੋਰ ਬੰਦ ਰਹੇਗਾ ਇਹਦੇ ਬਾਰੇ ਜਿਹੜਾ ਭਵਿੱਖ ਹੀ ਦੱਸ ਸਕਦਾ ਹੈ। ਜੀ ਬਿਲਕੁਲ। ਨੇਤਨਿਆਹੂ ਸਾਹਿਬ ਪਹੁੰਚੇ ਹੋਏ ਆ ਤੇ ਅੱਜ ਕੱਲ ਉਹਨਾਂ ਦੀ ਪੋਜੀਸ਼ਨ ਇਜ਼ਰਾਈਲ ਦੇ ਵਿੱਚ ਬੜੀ ਸਟਰੋਂਗ ਨਹੀਂ ਹੈਗੀ, ਕਿਉਂਕਿ 3 ਮਹੀਨਿਆਂ 'ਚ ਇਲੈਕਸ਼ਨ ਆਣੀ ਆ ਤੇ ਵਾਰ-ਵਾਰ ਉਹ ਟਰੰਪ ਹੋਣਾ ਤੋਂ ਇਨਡਾਇਰੈਕਟਲੀ ਜਦੋਂ ਕੁਐਸਚਨ ਵੀ ਪੁੱਛਦੇ ਆ ਰਿਪੋਰਟਰਸ ਕਿ ਭਾਈ ਤੁਸੀਂ ਐਂਡੋਰਸ ਕਰ ਰਹੇ ਆ, ਤੇ ਟਰੰਪ ਹੋਣੀ ਵੀ ਉਹਦਾ ਜਿਹੜਾ ਪਾਸਾ ਪਲਟ ਰਹੇ ਹੈਗੇ ਆ, ਕਿਉਂਕਿ ਬਹੁਤ ਸਾਰੇ ਖਾਸ ਕਰਕੇ ਜਿਹੜੇ ਸਾਰੇ ਡੈਮੋਕ੍ਰੇਟ ਤੇ ਬਹੁਤ ਸਾਰੇ ਰਿਪਬਲਿਕਨ ਤੇ ਹੋਰ ਬਹੁਤ ਅਮਰੀਕਨ ਇਹ ਸੋਚ ਰਹੇ ਆ ਵੀ ਈਰਾਨ ਦੀ ਜੰਗ ਦੇ ਵਿੱਚ ਜਿਹੜੀ ਯੂਐਸ ਨੇ ਸਟਾਰਟ ਕੀਤੀ ਸੀ, ਨੇਤਨਿਆਹੂ ਦਾ ਜਾਂ ਕਾਫੀ ਹੱਥ ਸੀ, ਉਹ ਇਹਨੂੰ ਪੁੱਲ ਕਰਕੇ ਲੈ ਕੇ ਆਏ ਹੈਗੇ ਆ। ਟਰੰਪ ਹੋਣਾ ਨੇ ਕਈ ਵਾਰੀ ਸ਼ੋਅ ਵੀ ਕੀਤਾ ਵੀ ਉਹਨਾਂ ਦੀ ਟੈਨਸ਼ਨ ਵੀ ਹੈਗੀ ਨੇਤਨਿਆਹੂ ਦੇ ਨਾਲ, ਪਰ ਸਟਿਲ ਉਹ ਫੇਰ ਉਹਨਾਂ ਨਾਲ ਗੱਲਬਾਤ ਕਰਦੇ ਰਹਿੰਦੇ ਹੈਗੇ ਆ। ਇੱਕ ਟਾਈਮ ਸੀ ਕਹਿੰਦੇ ਵੀ ਹਰ ਰੋਜ਼ ਪ੍ਰੈਜ਼ੀਡੈਂਟ ਟਰੰਪ ਨੇਤਨਿਆਹੂ ਨਾਲ ਗੱਲ ਕਰਦੇ ਸੀ। ਹੁਣ ਜਿਹੜੇ ਇਸ ਵਾਰੀ ਆਣਾ ਆ ਮਸੀਂ ਉਹਨਾਂ ਨੂੰ ਜਿਹੜੀ ਮੀਟਿੰਗ ਆ ਉਹ ਟਾਈਮ ਮਿਲਿਆ ਨੇਤਨਿਆਹੂ ਨੂੰ ਪ੍ਰੈਜ਼ੀਡੈਂਟ ਟਰੰਪ ਹੋਣਾ ਦੇ ਨਾਲ, ਤੇ ਨੇਤਨਿਆਹੂ ਦਾ ਜਿਹੜਾ ਰਿਲੇਸ਼ਨਸ਼ਿਪ ਆ ਬਾਹਲਾ ਗੁੱਡ ਨਹੀਂ ਹੈ ਇਸ ਵੇਲੇ ਪ੍ਰੈਜ਼ੀਡੈਂਟ ਟਰੰਪ ਹੋਣਾ ਨਾਲ, ਕਿਉਂਕਿ ਉਹ ਵੀ ਆਪਣੇ ਆਪ ਨੂੰ ਈਰਾਨ ਜੰਗ ਦੇ ਮਾਮਲੇ ਦੇ ਵਿੱਚ ਸਟਕ ਸਮਝ ਰਹੇ ਹੈਗੇ ਆ। ਅਮਰੀਕਨਸ ਨੇ ਇਹ ਕਲੀਅਰ ਕੀਤਾ ਵੀ ਇਜ਼ਰਾਈਲੀ ਜਿਹੜੇ ਆ ਉਹ ਰਨ ਕਰ ਰਹੇ ਆ ਬਾਰ ਨੂੰ, ਹਨਾ। ਸੋ ਬਹੁਤ ਸਾਰੇ ਅਮਰੀਕਨ ਇਹੀ ਸੋਚ ਰਹੇ ਹੈਗੇ ਆ, ਤੇ ਨੇਤਨਿਆਹੂ ਜੋ ਹੁਣ ਪਿਛਲੇ ਦਿਨੀ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਸੀ ਵੀ ਸਾਊਦੀ ਅਰੇਬੀਆ ਨਾਲ ਅਸੀਂ ਨਿਊਕਲੀਅਰ ਦਾ ਜਿਹੜਾ ਡੀਲ ਕਰਨ ਜਾ ਰਹੇ ਆ, ਉਥੋਂ ਵੀ ਫਿਰ ਨੇਤਨਿਆਹੂ ਕਾਫੀ ਔਖੇ ਹੋਏ ਆ ਵੀ ਜੀ ਉਹ ਪਹਿਲਾਂ ਉਹਨਾਂ ਨੂੰ ਇਹ ਕਹੋ ਕਿ ਸਾਡੇ ਨਾਲ ਜਿਹੜੇ ਰਿਲੇਸ਼ਨ ਆ ਉਹਨਾਂ ਦੇ ਵਧੀਆ ਹੋਣ, ਜਿਹੜਾ ਅਬਰਾਹਮ ਕਿਹੜਾ ਅਕੋਰਡ ਆ ਉਹਦੇ ਤੇ ਸਾਈਨ ਕੀਤਾ ਜਾਵੇ, ਪਰ ਟਰੰਪ ਹੁਣੀ ਉਹਦੇ ਉੱਤੇ ਸਟੇਟਮੈਂਟ ਜ਼ਰੂਰ ਦੇ ਦਿੱਤੀ ਪਰ ਇਦਾਂ ਦਾ ਕੋਈ ਸਾਈਨ ਨਹੀਂ ਹੋਏ ਹੈਗੇ। ਸੋ ਇਹ ਦੇਖਦੇ ਆ ਵੀ ਅੱਜ ਦੀ ਮੀਟਿੰਗ, ਹਾਲਾਂਕਿ ਇਹ ਜਿਹੜੀ ਮੀਟਿੰਗ ਆ ਇਹ ਪ੍ਰਾਈਵੇਟ ਰੱਖੀ ਗਈ ਆ, ਇਹਦੇ ਵਿੱਚ ਜਿਹੜੇ ਪੱਤਰਕਾਰ ਆ ਉਹ ਵੀ ਕੁਐਸਚਨ ਵਗੈਰਾ ਨਹੀਂ ਪੁੱਛ ਸਕਦੇ ਹੈਗੇ। ਸੋ ਇਹ ਕੁਝ ਜਿਹੜਾ ਚੱਲ ਰਿਹਾ ਹੈਗਾ ਜੀ।
ਅਗਲੀ ਖਬਰ ਚਲੀਏ ਜਿਹੜੀ ਸਪੇਨ ਤੇ ਫਰਾਂਸ ਦੇ ਵਿੱਚ ਨੀਅਰ ਬਾਰਡਰ ਰੌਕਸ ਜਿਹੜੀਆਂ ਅੱਗਾਂ ਲੱਗੀਆਂ ਹੋਈਆਂ ਜੰਗਲੀ ਅੱਗਾਂ ਉਹਦੇ ਨਾਲ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਹੋ ਰਿਹਾ ਹੈਗਾ, ਖਾਸ ਕਰਕੇ ਕਲਾਈਮੇਟ ਦਾ ਵੀ। ਲੋਕਾਂ ਨੂੰ ਇਵੈਕੂਏਟ ਕੀਤਾ ਗਿਆ, 4000 ਤੋਂ ਵੱਧ ਜਿਹੜੇ ਲੋਕ ਆ ਉਹ ਲੈਨਕਨੋ ਰਿਜ਼ੋਰਟ ਕਰਕੇ ਆ, ਉੱਥੋਂ ਉਹਨਾਂ ਨੂੰ ਇਵੈਕੂਏਟ ਕੀਤਾ ਗਿਆ ਹੈਗਾ ਆ। ਤੇ ਬਹੁਤ ਸਾਰੇ ਲੋਕ ਜਿਹੜੇ ਆ ਸ਼ਹਿਰਾਂ ਤੋਂ ਜਿਹੜੇ ਉਹ ਭੱਜ ਰਹੇ ਆ ਜਿੱਥੇ ਅੱਗਾਂ ਲੱਗੀਆਂ। ਸੋ ਫਾਰ 42,000 ਹੈਕਟੇਅਰ ਜਿਹੜਾ ਕਿ 1,04,000 ਏਕੜ ਬਣਦਾ ਆ, ਉਹ ਜਿਹੜਾ ਅੱਗ ਦੀ ਭੇਟ ਚੜ ਚੁੱਕਾ ਹੈਗਾ ਆ। ਇਹ ਤੁਸੀਂ ਅੰਦਾਜ਼ਾ ਲਾ ਲਓ ਵੀ ਕਿੰਨਾ ਕੁ ਵੱਡਾ ਜਿਹੜਾ ਏਰੀਆ ਹੈਗਾ ਆ। ਸੋ ਉੱਥੇ ਗਰਮੀ ਵੀ ਬਹੁਤ ਜ਼ਿਆਦਾ ਅੱਗਾਂ ਲੱਗਣ ਦੇ ਨਾਲ ਹੋਈ ਆ, ਧੂੰਆਂ ਬਹੁਤ ਆ, ਜਿਨ੍ਹਾਂ ਨੂੰ ਹੈਲਥ ਇਸ਼ੂ ਆ ਉਹਨਾਂ ਨੂੰ ਵੀ ਜਿਹੜੀ ਪ੍ਰੋਬਲਮਸ ਆ ਰਹੀ ਹੈਗੀ ਆ। ਇੱਕ ਅਵੀਲਾ ਜਿਹੜਾ ਵੈਸਟ ਆਫ ਮੈਡਰਿਡ ਦਾ ਏਰੀਆ ਆ, ਹਿੱਲੀ ਟਰੇਨ, ਉੱਥੇ 50,000 ਹੈਕਟੇਅਰ ਅੱਗ ਜਿਹੜੀ ਆ ਉਹ ਇਸ ਵੇਲੇ ਸਾੜ ਰਹੀ ਆ। 50,000 ਹੈਕਟੇਅਰ ਜੋ ਏਰੀਆ ਆ ਉਸ ਨੂੰ ਜਿਹੜੇ ਫਾਇਰ ਫਾਈਟਰਸ ਆ, ਇੱਕ ਹਾਵੀਅਰ ਗਰਸੀਆ ਕਰਕੇ ਉਹਨਾਂ ਨੇ ਐਸੋਸੀਏਟਡ ਪ੍ਰੈਸ ਨੂੰ ਇਹ ਦੱਸਿਆ, ਕਹਿੰਦਾ ਵੀ ਮੈਂ ਆਪਣੇ 2 ਦਹਾਕਿਆਂ ਦੇ 2 ਡੈਕੇਡਸ ਦੇ ਆਪਣੀ ਜੌਬ ਦੇ ਦੌਰਾਨ ਇਦਾਂ ਦੀ ਕਦੇ ਅੱਗ ਨਹੀਂ ਦੇਖੀ। ਕਹਿੰਦੇ ਵੀ ਬਹੁਤ ਹੀ ਜਿਹੜੀ ਖਤਰਨਾਕ ਅੱਗ ਆ ਉਹ ਲੱਗੀ ਹੋਈ ਹੈਗੀ। ਜੀ ਬਿਲਕੁਲ, ਹੁਣ ਨਵੇਂ ਜਿਹੜੇ ਇਵੈਕੂਏਸ਼ਨ ਆਰਡਰ ਜਿਹੜੇ ਹਰਜੋਤ ਸਿੰਘ ਜੀ ਬੋਰਡੋ ਜਿਹੜਾ ਇਲਾਕਾ ਆ ਫਰਾਂਸ ਦੇ ਵਿੱਚ ਤੇ ਸਪੇਨ ਦੇ ਇਲਾਕਿਆਂ ਦੇ ਵਿੱਚੋਂ ਉੱਥੇ ਜਿਹੜੇ ਟੂਰਿਸਟ ਆ ਉਹਨਾਂ ਨੂੰ ਇੱਥੋਂ ਨਿਕਲਣ ਦੇ ਲਈ ਆਖਿਆ ਗਿਆ ਹੈਗਾ ਆ। 4000 ਤੋਂ ਵੱਧ ਜਿਹੜੇ ਲੋਕ ਆ ਉਹਨਾਂ ਨੂੰ ਕਿਹਾ ਆ ਲਕਾਨੂ ਰਿਜ਼ੋਰਟ ਜੋ ਉੱਥੇ ਹੈਗਾ ਆ ਵੀ ਉੱਥੋਂ ਤੁਸੀਂ ਛੱਡ ਕੇ ਜਿਹੜੇ ਉਹ ਚਲੇ ਜਾਓ। ਸੋ ਇਹ ਕਹਿੰਦੇ ਵੀ ਪ੍ਰੀਕਾਸ਼ਨਰੀ ਇਵੈਕੂਏਸ਼ਨ ਆਰਡਰ ਆ, ਜਿਹੜੇ ਕਿ ਮੋਸਟਲੀ ਕੈਂਪ ਸਾਈਟਸ ਨੂੰ, ਹੌਲੀਡੇ ਵਿਲੇजेस ਤੇ ਹੋਰ ਜਿਹੜੀਆਂ ਟੂਰਿਸਟ ਅਕਮੋਡੇਸ਼ਨਸ ਆ, ਜਿਹੜਾ ਰਿਜ਼ੋਰਟ ਟਾਊਨ ਹੈਗਾ ਆ ਲਕਾਨੋ, ਉੱਥੋਂ ਜਿਹੜਾ ਉਹ ਇਹਨਾਂ ਨੂੰ ਨਿਕਲਣ ਦੇ ਲਈ ਆਖਿਆ ਹੈਗਾ ਆ। ਸੋ ਸਿਚੁਏਸ਼ਨ ਜਿਹੜੀ ਕੋਈ ਖਾਸ ਵਧੀਆ ਜਿਹੜੀ ਉਹ ਨਹੀਂ ਜਿਹੜੀ ਚੱਲ ਰਹੀ ਹੈਗੀ। ਸੋ ਇਸ ਵਾਰ ਕਲਾਈਮੇਟ ਦੇ ਵਿੱਚ ਜਿਹੜਾ ਫਰਕ ਤਬਦੀਲੀ ਜਿਹੜੀ ਉਹ ਆਈ ਆ ਤੇ ਉਹਦੇ ਕਰਕੇ ਜਿਹੜੀ ਹੀਟ ਵੇਵਸ ਆ ਉਹਦੇ ਨਾਲ ਖੁਸ਼ਕੀ ਬਹੁਤ ਜ਼ਿਆਦਾ ਹੋਈ, ਮੀਂਹ ਮੂੰਹ ਘੱਟ ਪਏ ਆ, ਜਿਹਦੇ ਕਰਕੇ ਅੱਗਾਂ ਜਿਹੜੀਆਂ ਉਹ ਬਹੁਤ ਜ਼ਬਰਦਸਤ ਜਿਹੜੀਆਂ ਆ ਉਹ ਲੱਗ ਰਹੀਆਂ ਹੈਗੀਆਂ ਆ। ਫਰਾਂਸ ਦਾ ਜਿਹੜਾ ਪ੍ਰੈਜ਼ੀਡੈਂਟ ਆ ਇਮੈਨੂਅਲ ਮੈਕਰੋਂ, ਉਹ ਇਹ ਕਹਿ ਰਿਹਾ ਵੀ ਕਹਿੰਦੇ ਵੀ ਟਫੈਸਟ ਸਿਚੁਏਸ਼ਨ ਆ ਕੰਟਰੀ ਦੇ ਲਈ ਸੈਕਿੰਡ ਵਰਲਡ ਵਾਰ ਤੋਂ ਬਾਅਦ ਦੇ ਵਿੱਚ, ਜਿਸ ਦਾ ਜਿਹੜਾ ਇਹਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਹੈਗਾ ਆ। ਇਹ ਕਹਿੰਦੇ ਵੀ ਹੁਣ ਤੱਕ ਇਹ ਜਿਹੜੀ ਅੱਗ ਲੱਗੀ ਆ ਉੱਥੋਂ ਦੇ ਜਿਹੜੇ ਫਾਇਰ ਕਮਾਂਡਰ ਹੈਗੇ ਆ ਉਹਨਾਂ ਨੇ ਇਹ ਜਾਣਕਾਰੀ ਦਿੱਤੀ ਵੀ 42,000 ਹੈਕਟੇਅਰ 1,04,000 ਏਕੜ ਜੋ ਬਣ ਜਾਂਦਾ ਆ ਫੋਰੈਸਟ ਦਾ, ਉਹ ਇਸ ਟਾਈਮ ਡਿਸਟਰੋਏ ਹੋ ਚੁੱਕਾ ਆ। ਬਹੁਤ ਵੱਡਾ ਜਿਹੜਾ ਇਹ ਨੰਬਰ ਜਿਹੜਾ ਹੁੰਦਾ ਹੈ 1,04,000 ਏਕੜ, ਤੇ ਕਹਿੰਦੇ ਵੀ ਬਾਕੀ ਥੋੜਾ ਬਹੁਤਾ ਇਸ ਨੂੰ ਹੁਣ ਅੱਗ ਨੂੰ ਕੰਟਰੋਲ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਿਹੜੀ ਉਹ ਜਾ ਰਹੀ ਹੈਗੀ ਆ। ਸੋ ਇਹ ਹੁਣ ਦੇਖਦੇ ਆ ਵੀ ਕਿਸ ਤਰੀਕੇ ਦੇ ਨਾਲ ਕਦੋਂ ਕੁ ਤੱਕ ਇਹ ਅੱਗ ਪੂਰੀ ਤਰ੍ਹਾਂ ਕਾਬੂ ਦੇ ਵਿੱਚ ਜਿਹੜੀ ਉਹ ਆਊਗੀ। ਉਧਰ ਜਿਹੜੇ ਸਪੇਨ ਦੇ ਪ੍ਰਾਈਮ ਮਿਨਿਸਟਰ ਆ ਪੈਡਰੋ ਸੈਂਚੇਜ਼, ਉਹਨਾਂ ਨੇ ਕਿਹਾ ਵੀ ਉਹਨਾਂ ਦਾ ਮੁਲਕ ਵੀ ਬੜੀ ਇਸ ਟਾਈਮ ਮੁਸ਼ਕਲ ਦੀ ਘੜੀ ਦੇ ਵਿੱਚੋਂ, ਡਿਫਿਕਲਟ ਆਵਰਸ, ਕੰਪਲੈਕਸ ਆਵਰਸ ਦੇ ਵਿੱਚੋਂ ਜਿਹੜਾ ਉਹ ਲੰਘ ਰਿਹਾ, ਜਦ ਕਿ ਉੱਥੇ ਨਵੀਂ ਹੀਟ ਵੇਵ ਆ ਉਸਨੇ ਦਸਤਕ ਦਿੱਤੀ ਆ ਜੋ ਕਿ ਆਉਂਦੇ ਬੁੱਧਵਾਰ ਤੱਕ ਉੱਥੇ ਰਹੇਗੀ। ਕਹਿੰਦੇ ਵੀ ਸਾਨੂੰ ਉਹਦਾ ਆਸ ਦੀ ਜਿਹੜੀ ਉਮੀਦ ਆ, ਇੱਕ ਕਿਰਨ, ਆਸ ਦੀ ਕਿਰਨ ਆ, ਉਹ ਨਜ਼ਰ ਜਿਹੜੀ ਉਹ ਆ ਰਹੀ ਆ ਇਹਨਾਂ ਵਾਈਲਡ ਫਾਇਰਸ ਦੇ ਨਾਲ ਚੱਲ ਰਹੀ ਲੜਾਈ ਆ ਉਸ ਨੂੰ ਜਿਹੜਾ ਉਹ ਲੈ ਕੇ। ਸਪੇਨ ਦੇ ਵਿੱਚ ਮੈਡਰਿਡ ਦੇ ਜਿਹੜੇ ਉਹ ਵੈਸਟ ਵਾਲੇ ਪਾਸੇ ਅਵੀਲਾ ਕਰਕੇ ਜਿਹੜਾ ਟਾਊਨ ਆ, ਉੱਥੇ ਇਹ ਅੱਗਾਂ ਜਿਹੜੀਆਂ ਲੱਗੀਆਂ ਆ। ਉੱਥੇ 50,000 ਹੈਕਟੇਅਰ ਜਿਹੜਾ ਰਕਬਾ ਆ ਉਹ ਇਸ ਟਾਈਮ ਸੜ ਕੇ ਸਵਾਹ ਹੋ ਚੁੱਕਾ ਹੈਗਾ ਆ। ਸੋ ਫਾਇਰ ਫਾਈਟਰਸ ਕਹਿੰਦੇ ਵੀ ਦਿਨ ਰਾਤ ਅਣਥੱਕ ਮਿਹਨਤ ਜਿਹੜੀ ਉਹ ਕਰ ਰਹੇ ਆ, ਤੇ ਹੋਰ ਮੁਲਕਾਂ ਤੋਂ ਵੀ ਜਿਹੜੇ ਫਾਇਰ ਫਾਈਟਰਸ ਆ ਉਹ ਉੱਥੇ ਪਹੁੰਚੇ ਹੋਏ ਆ ਵੀ ਇਹਨਾਂ ਅੱਗਾਂ ਦੇ ਉੱਤੇ ਕਾਬੂ ਪਾਇਆ ਜਾ ਸਕੇ। ਅਗਲੀ ਖਬਰ ਸਿਆਟਲ ਨਾਲ ਰਿਲੇਟਡ ਆ, ਉਹ ਤੋਂ ਬਾਅਦ ਫਿਰ ਆਪਾਂ ਬ੍ਰੇਕ ਲਵਾਂਗੇ। ਸਿਆਟਲ ਦੇ ਵਿੱਚ ਤੁਹਾਨੂੰ ਪਤਾ ਹੈ ਪਿਛਲੇ ਵੀਕਐਂਡ ਦੇ ਦੌਰਾਨ ਇੱਕ ਸ਼ੂਟਿੰਗ ਹੋਈ ਸੀ ਜਿਹਦੇ ਵਿੱਚ ਤਿੰਨਾਂ ਦੀ ਮੌਤ ਹੋ ਗਈ ਸੀ। ਸੋ ਹੁਣ ਜਿਹੜੇ ਲੋਕ ਆ ਉਹ ਸਿਆਟਲ ਦੇ ਐਡਮਿਨਿਸਟ੍ਰੇਸ਼ਨ ਤੇ ਖਾਸ ਕਰਕੇ ਪੁਲਿਸ ਦੇ ਉੱਤੇ ਬਹੁਤ ਔਖੇ ਆ। ਵੀ 4-5 ਘੰਟੇ ਤੱਕ ਸਾਨੂੰ ਇਨਫੋਰਮੇਸ਼ਨ ਹੀ ਨਹੀਂ ਦਿੱਤੀ ਗਈ ਹੈਗੀ, ਤੇ ਪੁਲਿਸ ਚੀਫ ਕਿੱਥੇ ਪਹੁੰਚੇ ਹੋਏ ਸੀ, ਵੀ ਪੁਲਿਸ ਚੀਫ ਹਾਜ਼ਰ ਹੀ ਨਹੀਂ ਹੋਇਆ। ਉਹਨੂੰ ਇਮੀਡੀਏਟਲੀ ਜਿਹੜਾ ਆ ਰਿਸਪੌਂਸ ਦੇਣਾ ਚਾਹੀਦਾ ਸੀ।
ਸਿਟੀ ਦੇ ਕਈ ਲੀਡਰ ਕਹਿੰਦੇ ਵੀ 5 ਘੰਟੇ ਵੇਟ ਕਰਦੇ ਰਹੇ ਪਬਲਿਕਲੀ ਐਕਨੋਲਜ ਕਰਨ ਦੇ ਲਈ ਵੀ ਜਿਹੜਾ ਦੂਜਾ ਸਸਪੈਕਟ ਆ ਉਹ ਹਜੇ ਲੱਭਿਆ ਨਹੀਂ। ਤੁਸੀਂ ਦੇਖੋ ਵੀ 5 ਘੰਟੇ ਦਾ ਕਿੰਨਾ ਲੰਮਾ ਸਮਾਂ ਆ। ਜੇ ਉਸ ਬੰਦੇ ਦੇ ਕੋਲ ਗਨ ਸੀ ਤੇ ਉਹ ਹੋਰ ਵੀ ਕਿਤੇ ਜਿਹੜਾ ਆ ਸ਼ੂਟਿੰਗ ਕਰ ਸਕਦਾ ਸੀ। ਇਹ ਬਾਈਟ ਆਫ ਸਿਆਟਲ ਵੈਂਡਰ ਜਿਹੜਾ ਆ ਉੱਥੇ ਉਸਨੇ ਕਿਹਾ ਵੀ ਮੈਨੂੰ ਕੋਈ ਡਾਇਰੈਕਟ ਇਨਫੋਰਮੇਸ਼ਨ ਹੀ ਨਹੀਂ ਦਿੱਤੀ ਗਈ ਵੀ ਕਦੋਂ ਪ੍ਰੋਪਰਟੀ ਤੋਂ ਨਿਕਲਣਾ, ਕਿੱਥੇ ਜਾਣਾ ਹੈਗਾ, ਕੀ ਕਰਨਾ ਹੈਗਾ ਆ। ਸਿਆਟਲ ਦੇ ਆਫੀਸ਼ੀਅਲਸ ਨੂੰ ਹੁਣ ਕਾਫੀ ਜ਼ਿਆਦਾ ਜਿਹੜੇ ਕੁਐਸਚਨਸ ਦਾ ਸਾਹਮਣਾ ਕਰਨਾ ਪੈ ਰਿਹਾ ਹੈਗਾ ਆ ਵੀ ਤੁਸੀਂ ਕੋਈ ਐਮਰਜੈਂਸੀ ਟੈਕਸ ਅਲਰਟ ਨਹੀਂ ਕੀਤਾ। ਇਹ ਵੀ ਦੇਖੋ ਕਿੰਨੀ ਮਾੜੀ ਗੱਲ ਆ ਵੀ ਉੱਥੇ ਸ਼ੂਟਿੰਗ ਹੋਈ ਹੋਵੇ, 3 ਜਣਿਆਂ ਦੀ ਮੌਤ ਹੋ ਗਈ ਹੋਵੇ ਤੇ ਇਮੀਡੀਏਟਲੀ, ਨਹੀਂ ਤਾਂ ਬੰਦਾ ਗਵਾਚਦਾ ਹੀ ਆ ਤਾਂ ਇਮੀਡੀਏਟਲੀ ਜਿਹੜਾ ਆ ਤੁਸੀਂ ਦੇਖਦੇ ਆ ਵੀ ਤੁਹਾਡੇ ਟੈਕਸ ਅਲਰਟ ਆ ਜਾਂਦਾ ਫੋਨ ਦੇ ਉੱਤੇ ਤੇ ਕਈ ਘੰਟੇ ਤੱਕ ਜਿਹੜੀ ਆ ਉਹ ਇਨਫੋਰਮੇਸ਼ਨ ਨਹੀਂ ਦਿੱਤੀ ਗਈ ਹੈਗੀ। ਸੋ ਇਹ ਇੱਕ ਬਹੁਤ ਵੱਡਾ ਕੁਐਸਚਨ ਹੈਗਾ। ਪੌਲ ਨਿਕਲਸ ਕਰਕੇ ਇੱਕ ਵੈਂਡਰ ਸੀਗੇ ਇਸ ਜਿਹੜਾ ਫੈਸਟੀਵਲ ਜਿੱਥੇ ਸ਼ੂਟਿੰਗ ਹੋਈ ਹੈ ਵਾਈਟ ਆਫ ਸਿਆਟਲ ਦੇ ਉੱਤੇ, ਤੇ ਉਹਨਾਂ ਨੇ ਇਹ ਕਿਹਾ ਵੀ ਜਦੋਂ ਗਨ ਫਾਇਰ ਇਰਪਟ ਹੋ ਗਈ ਆਊਟਸਾਈਡ ਦਾ ਸਿਆਟਲ ਸੈਂਟਰ ਆਰਮਰੀ ਤੇ ਕਿਸੇ ਨੇ ਦੱਸਿਆ ਨਹੀਂ ਵੀ ਕੀ ਹੈ, ਸੱਚਮੁੱਚ ਗਨ ਫਾਇਰ ਆ ਜਾਂ ਪਟਾਕੇ ਆ ਜਾਂ ਕੀ ਚੱਲ ਰਿਹਾ ਹੈਗਾ ਆ। ਕੋਈ ਅਪਡੇਟ ਨਹੀਂ ਕਹਿੰਦੇ ਸਿਆਟਲ ਪੁਲਿਸ ਡਿਪਾਰਟਮੈਂਟ ਵੱਲੋਂ ਆਈ। ਮੇਅਰ ਕੈਟੀ ਵਿਲਸਨ ਦੇ ਆਫਿਸ ਨੇ ਇਹ ਕਿਹਾ ਵੀ ਏਰੀਆ ਸੇਫ ਸੀਗਾ, ਪੁਲਿਸ ਸਰਚ ਕਰ ਰਹੀ ਸੀ ਸ਼ੂਟਰਸ ਦੇ ਲਈ ਤੇ ਵੈਂਡਰਸ ਜਿਹੜੇ ਆ ਉਹ ਆਪਣੀ ਪ੍ਰਾਪਰਟੀ ਉੱਥੋਂ ਲਿਜਾ ਸਕਦੇ ਸੀ। ਸੋ ਇਹ ਜਿਹੜਾ ਨਿਕਲੋਸ ਨਾਮ ਦਾ ਬੰਦਾ ਕਹਿੰਦਾ ਵੀ ਕ੍ਰੇਜ਼ੀ ਆ, ਕਹਿੰਦਾ ਵੀ ਇਹ ਸ਼ੂਟਿੰਗ ਦੇ ਮਾਮਲੇ ਦੀ ਗੱਲਬਾਤ ਸੀ, ਇਹ ਨਹੀਂ ਸੀ ਵੀ ਕੋਈ ਉੱਥੇ ਜਿਹੜਾ ਕੋਈ ਐਵੇਂ ਜਿਹੜੀ ਗੱਲਬਾਤ ਹੋਈ ਸੀ। 6 ਵਜੇ ਦੇ ਕਰੀਬ ਸ਼ਾਮ ਨੂੰ ਇਹ ਜਿਹੜੀ ਸ਼ੂਟਿੰਗ ਹੋਈ ਸੀਗੀ ਤੇ ਜਦੋਂ ਪੁਲਿਸ ਵਾਲਿਆਂ ਨੇ ਇਹ ਕਿਹਾ ਬਾਅਦ ਦੇ ਵਿੱਚ ਵੀ 2 ਜਿਹੜੇ ਬੰਦੇ ਸੀ ਉਹ ਗਨ ਫਾਇਰ ਦੇ ਵਿੱਚ ਇਨਵੋਲਵ ਸੀ। ਇੱਕ ਜਣਾ ਤਾਂ ਅਰੈਸਟ ਹੋ ਗਿਆ ਸੀ ਤੇ ਇੱਕ ਜਣਾ ਜਿਹੜਾ ਕਾਫੀ ਘੰਟਿਆਂ ਬਾਅਦ ਜਾ ਕੇ ਜਿਹੜਾ ਅਰੈਸਟ ਹੋਇਆ ਹੈਗਾ ਆ ਤੇ 8 ਵਿਕਟਮ ਜਿਹੜੇ ਫੱਟੜ ਵੀ ਹੋਏ ਪੂਰੀ ਤਰ੍ਹਾਂ। 19 ਸਾਲਾਂ ਦਾ ਇੱਕ ਬੰਦਾ, 44 ਸਾਲਾਂ ਦਾ ਤੇ 56 ਸਾਲਾਂ ਦੀ ਜਿਹੜੀ ਬੀਬੀ ਆ ਉਹਦੀ ਮੌਤ ਹੋ ਗਈ ਸੀ। 2 ਸਾਲਾਂ ਦਾ ਬੱਚਾ ਜਿਹੜਾ ਆ ਉਹ ਵੀ ਕਾਫੀ ਫੱਟੜ ਹੋਇਆ ਸੀ, ਉਹਨੂੰ ਜਿਹੜਾ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਸੀ। ਹੁਣ ਪੁਲਿਸ ਵਾਲੇ ਐਕਨੋਲਜ ਤਾਂ ਕਰਦੇ ਆ ਵੀ ਜਿਹੜਾ ਆ ਸਾਤੋਂ ਜਿਹੜਾ ਡਿਲੇ ਹੋਇਆ ਹੈਗਾ, ਪਰ ਇਹਦੀ ਜਿਹੜੀ ਹੁਣ ਲੋਕ ਆ ਜਿਹੜੇ ਸਿਆਟਲ ਦੇ ਉਹ ਕਹਿੰਦੇ ਵੀ ਇਨਕੁਆਇਰੀ ਹੋਣੀ ਚਾਹੀਦੀ ਆ ਵੀ ਕਿਉਂ ਨਹੀਂ ਇਮੀਡੀਏਟਲੀ ਜਿਹੜਾ ਐਕਸ਼ਨ ਆ ਉਹ ਲਿਆ ਗਿਆ। ਜੀ ਬਿਲਕੁਲ। ਤੇ ਹਰਜੋਤ ਸਿੰਘ ਜੀ, ਬ੍ਰੇਕ ਲੈਨੇ ਆਪਾਂ ਇੱਥੇ, ਕਿਤੇ ਬ੍ਰੇਕ ਤੋਂ ਬਾਅਦ ਚ ਮੁੜਦੇ ਹਾਂ ਵਾਪਸ। ਖਬਰਾਂ ਦਾ ਸਿਲਸਿਲਾ ਇਦਾਂ ਹੀ ਪੰਜਾਬੀ ਰੇਡੀਓ ਯੂਐਸਏ ਦੇ ਉੱਤੇ ਅਪਡੇਟ ਅਮਰੀਕਾ 'ਚ ਜਾਰੀ ਰਹੇਗਾ। ਪੰਜਾਬੀ ਰੇਡੀਓ ਯੂਐਸਏ 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨ ਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ ਟੀਵੀ ਯੂਐਸਏ ਨੂੰ ਫਾਲੋ ਕਰੋ। ਸਾਡੇ ਫੇਸਬੁੱਕ, YouTube, ਇੰਸਟਾਗ੍ਰਾਮ ਤੇ ਟਿਕਟੌਕ ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਇੰਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ। ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਖਬਰ ਤੇ ਨਜ਼ਰ, ਅਪਡੇਟ ਇਮੀਗ੍ਰੇਸ਼ਨ, ਸਾਂਝੀ ਸੱਤ, ਅਪਡੇਟ ਪਾਕਿस्तान, सिख हिस्ट्री, अपडेट फार्मिंग, गेटवे टू कॉलेज, ब्रेकिंग न्यूज, कवि दरबार, अपडेट कनाडा, पंथिक पैराडाइम, द सिख एक्सीलेंस शो, पंजाबी टेक टॉक, इंटरव्यूज, लाइव कवरेजेस ते लाइव रोड शो, इस तो अड अनगिनत प्रोग्राम्स 24 घंटे चलने वाले पंजाबियों दे सब तो वड्डे पंजाबी रेडियो नेटवर्क ते पंजाबी टीवी यूएसए ते अपने बिजनेस दी प्रमोशन करो। प्रमोशन वास्ते साडा टेलीफोन नंबर 408 272 5200 यानी 408 272 5200 ते दूजा नंबर 408 722 7698 डायल करो यानी 408 722 7698। पंजाबी रेडियो यूएसए ताड़े बिजनेस दे वधा दे वास्ते अपने प्लेटफॉर्म्स राही एक भरवां किरदार निभाएगा। ताड़ा भरोसा ही साडा मान और साडी तरक्की है। जुड़े रहो पंजाबी रेडियो यूएसए नाल। कलैक्शन कॉल्स बंद करवाओ, 60% तक अपना कर्जा माफ करवाओ ते लॉयर्स ਤੁਹਾਨੂੰ आउट ऑफ कोर्ट सेटलमेंट्स लेके देणगे। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। यूएस ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt, call Zainu. Repair your credit. Repair your life. For U.S. and Canada, call 800-400-9468.
ਬੈਂਕਰਪਸੀ, ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 8888889914। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ ਟੀਵੀ USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ, प्रोग्राम लेके हाजिर हो चुके हैं इस मौके अपडेट अमेरिका, अपडेट कैलिफोर्निया, खबर ते नजर, अपडेट इमिग्रेशन, सांझी 7, अपडेट पाकिस्तान, सिख हिस्ट्री, अपडेट फार्मिंग, गेटवे टू कॉलेज, ब्रेकिंग न्यूज, कवि दरबार, अपडेट कनाडा, पंथिक पैराडाइम, द सिख एक्सीलेंस शो, पंजाबी टैक टॉक, इंटरव्यूज, लाइव कवरेजेस ते लाइव रोड शो, इस तो अड अनगिनत प्रोग्राम्स 24 घंटे चलने वाले पंजाबियों के सब तो वड्डे पंजाबी रेडियो नेटवर्क ते पंजाबी टीवी USA ते अपने बिजनेस की प्रमोशन करो। प्रमोशन वास्ते साडा टेलीफोन नंबर 408 272 5200 यानी 4082725200 ते दूजा नंबर 408 722 7698 डायल करो यानी 4087227698। पंजाबी रेडियो USA ताड़े बिजनेस दे वधा दे वास्ते अपने प्लेटफॉर्म्स राहीं एक भरवां किरदार निभाएगा। ताड़ा भरोसा ही साडा मान और साडी तरक्की है। जुड़े रहो पंजाबी रेडियो USA नाल। ਕਲੈਕਸ਼ਨ ਕਾਲਸ ਬੰਦ ਕਰਵਾਓ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 8888889914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt? Call Zainu. Repair your credit. Repair your life. For US and Canada, call 800-400-9468. ਬੈਂਕਰਪਸੀ, ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 8888889914। पंजाबी रेडियो USA 7 दिन 24 घंटे ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ ਟੀਵੀ USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ, प्रोग्राम लेके हाजिर हो चुके हैं इस मौके अपडेट अमेरिका, अपडेट कैलिफोर्निया, खबर ते नजर, अपडेट इमिग्रेशन, सांझी 7, अपडेट पाकिस्तान, सिख हिस्ट्री, अपडेट फार्मिंग, गेटवे टू कॉलेज, ब्रेकिंग न्यूज, कवि दरबार, अपडेट कनाडा, पंथिक पैराडाइम, द सिख एक्सीलेंस शो, पंजाबी टैक टॉक, इंटरव्यूज, लाइव कवरेजेस ते लाइव रोड शो, इस तो अड अनगिनत प्रोग्राम्स 24 घंटे चलने वाले पंजाबियों के सब तो वड्डे पंजाबी रेडियो नेटवर्क ते पंजाबी टीवी USA ते अपने बिजनेस की प्रमोशन करो। प्रमोशन वास्ते साडा टेलीफोन नंबर 408 272 5200। ब्रेक तो बाद एक बार फिर सब का स्वागत करते हैं सो जो प्रोग्राम अपडेट अमेरिका। हरजोत सिंह जी जी आਇਆਂ ਨੂੰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀ ਜਿਹੜੀ ਖਬਰ ਕਰਦੇ ਜਾਈਏ, ਇੱਕ ਟੋਰਨੇਡੋ ਵਿਸਕੌਨਸਨ ਦੇ ਇਲਾਕੇ ਦੇ ਵਿੱਚ ਆਇਆ, ਜਿਸ ਕਰਕੇ ਕਹਿੰਦੇ ਵੀ ਕਈ ਘਰਾਂ ਦੀਆਂ ਜਿਹੜੀਆਂ ਛੱਤਾਂ ਆ ਉਹ ਨਾਲ ਉਡਾ ਕੇ ਜਿਹੜਾ ਉਹ ਲੈ ਗਿਆ ਤੇ ਕਈ ਲੋਕਾਂ ਨੂੰ ਹੁਣ ਬਿਜਲੀ ਤੋਂ ਬਗੈਰ ਗੁਜ਼ਾਰਾ ਕਰਨਾ ਪੈ ਰਿਹਾ ਹੈ, ਹਜ਼ਾਰਾਂ ਹੀ ਲੋਕਾਂ ਨੂੰ। ਟੋਰਨੇਡੋ ਕਹਿੰਦੇ ਵੀ ਮਿਨਾਸ਼ਾ ਤੇ ਐਪਲਟਨ ਜੋ ਵਿਸਕੌਨਸਨ ਦੇ ਇਲਾਕਾ ਆ ਉੱਥੇ ਕੱਲ ਦੁਪਹਿਰ ਨੂੰ ਜਿਹੜਾ ਉਹ ਆਇਆ, ਜਿਸ ਕਰਕੇ ਕਈ ਰੁੱਖ ਵੀ ਉਸਨੇ ਪੱਟੇ ਤੇ ਬਹੁਤ ਘਰਾਂ ਨੂੰ ਨੁਕਸਾਨ ਜਿਹੜਾ ਉਹ ਨਾਲ ਦੇ ਨਾਲ ਪਹੁੰਚਾ ਗਿਆ। 140 ਮੀਲ ਫੀ ਘੰਟੇ ਦੀ ਰਫ਼ਤਾਰ ਦੀਆਂ ਜਿਹੜੀਆਂ ਟੋਰਨੇਡੋ ਦੇ ਵਿੱਚ ਹਵਾਵਾਂ ਸੀਗੀਆਂ। ਪ੍ਰੀਲਿਮਿਨਰੀ EF3 ਰੇਟਿੰਗ ਜਿਹੜੀ ਆ ਇਸ ਨੂੰ ਨੈਸ਼ਨਲ ਵੈਦਰ ਸਰਵਿਸ ਨੇ ਜਿਹੜੀ ਉਹ ਦਿੱਤੀ ਸੀਗੀ। ਉੱਦਾਂ ਟੋਰਨੇਡੋ ਕਹਿੰਦੇ ਵੀ ਕੋਈ ਸਿਗਨੀਫਿਕੈਂਟ ਥ੍ਰੈਟ ਨਹੀਂ ਹੈਗਾ ਉਸ ਇਲਾਕੇ ਦੇ ਵਿੱਚ, ਪਰ ਇੱਕ ਸਵੀਅਰ ਥੰਡਰਸਟਾਰਮ ਵਾਰਨਿੰਗ ਦੇ ਕਰਕੇ ਜਿਹੜੀਆਂ ਹਵਾਵਾਂ ਆ ਉਹ ਇੰਨੀਆਂ ਤੇਜ਼ ਜਿਹੜੀਆਂ ਆਈਆਂ ਜੋ ਕਿ ਟੋਰਨੇਡੋ ਲੈਵਲ ਦੀਆਂ ਬਣੀਆਂ, ਜਿਸ ਕਰਕੇ ਉੱਥੇ ਕਈ ਘਰਾਂ ਨੂੰ ਜਿਹੜਾ ਉੱਥੇ ਹੁਣ ਨੁਕਸਾਨ ਪਹੁੰਚਿਆ ਆ। ਜੀ ਬਿਲਕੁਲ। ਅਗਲੀ ਖਬਰ 'ਤੇ ਚੱਲੀਏ। ਸੈਕਰਾਮੈਂਟੋ ਏਰੀਏ ਦੇ ਵਿੱਚ ਇੱਕ ਬੰਦੇ ਨੂੰ ਜਿਹੜਾ ਆ $1.3 ਮਿਲੀਅਨ ਦੇ ਫਰਾਡ, ਲੋਨ ਦਾ ਫਰਾਡ ਜਿਹੜਾ
ਕੋਵਿਡ ਦੇ ਦੌਰਾਨ ਹੋਇਆ ਸੀ, ਉਹਦੇ ਚੱਕਰ ਦੇ ਵਿੱਚ ਉਹਨੂੰ ਅਰੈਸਟ ਕੀਤਾ ਗਿਆ ਹੈ। 59 ਸਾਲਾ ਐਂਥਨੀ ਵੈਸਟ ਕਹਿੰਦੇ ਭਈ ਉਹਨੇ ਆਪਣੀ ਲੋਨ ਐਪਲੀਕੇਸ਼ਨ ਦੇ ਵਿੱਚ ਕਲੇਮ ਕੀਤਾ ਸੀ ਵੀ ਉਹਦੇ ਕੋਲ ਕਈ ਬਿਜ਼ਨੈਸਸ ਹੈਗੇ ਆ। ਇੱਕ ਫਰੇਟ ਲੌਜਿਸਟਿਕ ਕੰਪਨੀ ਵੀ ਆ, ਵੀ ਟਰੱਕਿੰਗ ਕੰਪਨੀ, ਇੱਕ ਕਾਰ ਡੀਲਰਸ਼ਿਪ, ਮਲਟੀਮੀਡੀਆ ਕੰਪਨੀ, ਰਿਐਲਿਟੀ ਦੇ ਵਿੱਚ ਸਾਰੀਆਂ ਇਹ ਕਹਿੰਦੇ ਸ਼ੈੱਲ ਕੰਪਨੀਆਂ ਸੀਆਂ, ਜ਼ੀਰੋ ਏਮਪਲਾਈ ਕੋਈ ਹੈ ਹੀ ਨਹੀਂ ਸੀ। ਤੇ ਇਹ ਤੋਂ ਬਿਨਾਂ ਕਹਿੰਦੇ ਭਈ ਉਹਨੇ $1 ਮਿਲੀਅਨ ਜਿਹੜਾ ਆ ਫੈਡਰਲ ਪੇਚੈਕ ਪ੍ਰੋਟੈਕਸ਼ਨ ਪ੍ਰੋਗਰਾਮ ਦਾ ਲੋਨ ਲੈ ਲਿਆ, ਫੇਕ ਕੰਪਨੀਆਂ ਦੇ ਨਾਂ ਦੇ ਉੱਤੇ। ਤੇ ਹੁਣ 1 ਕਾਊਂਟ ਆਫ ਬੈਂਕ ਫਰਾਡ ਤੇ 1 ਕਾਊਂਟ ਆਫ ਏਡਿੰਗ ਦਾ ਫਾਈਲਿੰਗ ਆਫ ਅ ਫਾਲਸ ਟੈਕਸ ਰਿਟਰਨ। ਈਵਨ ਟੈਕਸ ਰਿਟਰਨ ਵੀ ਝੂਠੇ ਫਾਈਲ ਕੀਤੇ ਸੀ, ਜਦ ਕਿ ਕੰਪਨੀ ਐਗਜ਼ਿਸਟਿੰਗ 'ਚ ਨਹੀਂ ਸੀ। ਸੋ ਅਪ੍ਰੈਲ 2020 ਤੋਂ ਲੈ ਕੇ ਫਰਵਰੀ 2021 ਤਾਈਂ ਉਹਨੇ ਜਿਹੜੇ ਐਡਮਿਟ ਕੀਤਾ ਵੀ ਉਹਨੇ ਪੀਪੀਪੀ ਲੋਨ ਐਪਲੀਕੇਸ਼ਨਾਂ ਜਿਹੜੀਆਂ ਝੂਠੀਆਂ ਸਬਮਿਟ ਕੀਤੀਆਂ, ਤਾਂ ਕਿ ਉਹਨੂੰ ਜਿਹੜਾ ਇਕਨੋਮਿਕ ਇੰਜਰੀ ਡਿਜ਼ਾਸਟਰ ਲੋਨ ਜਿਹੜਾ ਆ ਉਹ ਮਿਲ ਸਕੇ ਸਮਾਲ ਬਿਜ਼ਨਸ ਐਡਮਿਨਿਸਟ੍ਰੇਸ਼ਨ ਤੋਂ, ਜਿਹੜਾ ਯੂਐਸ ਦਾ ਹੈਗਾ ਆ। ਤੇ ਫਾਲਸ ਟੈਕਸ ਰਿਟਰਨ ਵੀ ਉਹਨੇ ਫਾਈਲ ਕੀਤੇ, ਜਿਹਦੇ 'ਚ ਉਹਨੇ ਇਹ ਕਿਹਾ ਵੀ $1 ਮਿਲੀਅਨ ਉਹਦਾ ਨਾਨ ਐਗਜ਼ਿਸਟਿੰਗ ਰੈਵਨਿਊ ਹੈਗਾ ਆ, ਤਾਂ ਕਿ ਉਹਦਾ ਜਿਹੜਾ ਬਿਜ਼ਨਸ ਆ ਉਹ ਲੈਜੀਟੀਮੇਟ ਲੱਗੇ ਐਸਬੀਏ ਨੂੰ। ਤੇ ਇਹ ਟੋਟਲ ਕਹਿੰਦੇ ਵੀ ਵੈਸਟ ਨੇ $13,21,279 ਜਿਹੜੇ ਆ ਐਸਬੀਏ ਤੋਂ ਲੋਨ ਇਹ ਲਿਆ, ਜਿਹਦੇ ਵਿੱਚੋਂ $5,71,179 ਉਹਨੂੰ ਪਰਸਨਲ ਯੂਜ਼ ਲਈ ਯੂਜ਼ ਕਰ ਰਿਹਾ ਹੈ। ਤੇ ਜੂਨ 9 ਨੂੰ ਵੈਸਟ ਨੂੰ ਜਿਹੜਾ ਚਾਰਜ ਕੀਤਾ ਗਿਆ ਹੈਗਾ ਆ, ਤੇ ਹੁਣ ਉਹ ਮੈਕਸੀਮਮ ਪਲੰਟੀ ਨੂੰ 30 ਸਾਲਾਂ ਦੀ ਸਜ਼ਾ ਤੇ $1 ਮਿਲੀਅਨ ਦਾ ਜਿਹੜਾ ਫਾਈਨ ਹੋਣਾ ਹੈ ਬੈਂਕ ਫਰਾਡ ਕਾਊਂਟ ਦੇ ਵਿੱਚ, ਤੇ 3 ਸਾਲਾਂ ਦੀ ਸਜ਼ਾ ਜਿਹੜੀ ਆ ਤੇ 1 ਲੱਖ ਦਾ ਫਾਈਨ, ਇਹ ਇੱਕ ਹੋਰ ਜਿਹੜਾ ਟੈਕਸ ਫਰਾਡ ਚਾਰਜਸ ਦੇ ਵਿੱਚ ਜਿਹੜਾ ਉਹਨੂੰ ਕੀਤਾ ਜਾਊਗਾ। ਸੋ ਉਹਦੀ ਜਿਹੜੀ ਹੁਣ ਸੈਂਟੈਂਸ ਆ ਦਸੰਬਰ 14 ਨੂੰ ਹੋਊਗੀ, ਇਹ ਉਹਦੇ ਅਟਾਰਨੀ ਨੇ ਦੱਸਿਆ ਹੈਗਾ ਜੀ। ਅਗਲੀ ਜਿਹੜੀ ਅਸੀਂ ਗੱਲ ਕਰਦੇ ਜਾਈਏ, ਇੱਕ ਜੱਜ ਦੇ ਦੁਆਰਾ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਆਖਿਆ ਗਿਆ ਆ ਵੀ ਉਹ ਇੱਕ ਕੀ ਵਿਟਨੈਸ ਜਿਹੜਾ ਕਿ ਟੈਕਸਸ ਦੀ ਵਿੱਚ ਹੋਈ ਆਈਸ ਸ਼ੂਟਿੰਗ ਆ ਉਸ ਨੂੰ ਰਿਹਾ ਕਰਨ। ਕੱਲ ਜਿਹੜੇ ਯੂਐਸ ਇਮੀਗ੍ਰੇਸ਼ਨ ਅਥਾਰਟੀਜ਼ ਨੂੰ ਇਹ ਹਦਾਇਤਾਂ ਇੱਕ ਫੈਡਰਲ ਜੱਜ ਨੇ ਦਿੱਤੀਆਂ ਆ। ਮੈਕਸੀਕਨ ਹੋਮ ਬਿਲਡਰ ਜਿਸ ਦੀ ਫੇਟਲ ਸ਼ੂਟਿੰਗ ਹੋਈ ਸੀ ਕੁਝ ਵੀਕ ਪਹਿਲਾਂ, ਉਸ ਦੇ ਬਾਬਤ ਯੂਐਸ ਡਿਸਟ੍ਰਿਕਟ ਜੱਜ ਕੀਥ ਐਲਿਸਨ ਉਹਨਾਂ ਨੇ ਜਿਹੜਾ ਆਦੇਸ਼ ਦਿੱਤੇ ਆ ਵੀ ਹੋਜ਼ੇ ਟ੍ਰਿਨਡੈਡ ਰੋਹਾਜ਼ ਪਲੀਗੋ ਉਸ ਨੂੰ ਆਈਸ ਦੀ ਕਸਟਡੀ ਚੋਂ ਅਗਲੇ 48 ਘੰਟੇ ਦੇ ਵਿੱਚੋਂ ਰਿਹਾ ਕਰ ਦਿੱਤਾ ਜਾਵੇ। ਇਸ ਤੋਂ ਪਹਿਲਾਂ ਜੱਜ ਨੇ ਇਸ ਦੀ ਜਿਹੜੀ ਡੈਪੂਟੇਸ਼ਨ ਦੇ ਉੱਤੇ ਵੀ ਰੋਕ ਲਾ ਦਿੱਤੀ ਸੀਗੀ। ਐਲਿਸਨ ਜਿਹੜੇ ਜੱਜ ਐਲਿਸਨ ਆ ਉਹ ਰੋਹਾਜ਼ ਦੇ ਆਰਗੂਮੈਂਟ ਦੇ ਨਾਲ ਜਿਹੜੇ ਉਹ ਮੰਨੇ। ਉਹਨਾਂ ਨੇ ਕਿਹਾ ਵੀ ਜਿਹੜੀ ਇਸ ਦੀ ਡਿਟੈਂਸ਼ਨ ਆ ਉਸ ਦੀ ਜਿਹੜੀ 5th ਅਮੈਂਡਮੈਂਟ ਆ ਡਿਊ ਪ੍ਰੋਸੈਸ ਰਾਈਟ ਦੀ, ਉਸ ਦੀ ਉਲੰਘਣਾ ਜਿਹੜੀ ਉਹ ਹੈਗੀ ਆ। ਉਸ ਦਾ ਜਿਹੜਾ ਅਟਰਨੀ ਆ ਉਸਨੇ ਹਾਲ ਦੀ ਘੜੀ ਕੋਈ ਕਮੈਂਟ ਇਸ ਦੇ ਉੱਤੇ ਨਹੀਂ ਕੀਤਾ, ਪਰ ਜੱਜ ਐਲਿਸਨ ਦੇ ਆਰਡਰ ਦੇ ਤਹਿਤ ਆਈਸ ਨੂੰ ਹੁਣ ਪਬਲਿਕ ਪਲੇਸ ਦੇ ਵਿੱਚ ਰਿਲੀਜ਼ ਕਰਨਾ ਪਵੇਗਾ ਸਦਰਨ ਡਿਸਟ੍ਰਿਕਟ ਆਫ ਟੈਕਸਸ ਦੇ ਵਿੱਚ ਆਉਂਦੇ 48 ਘੰਟਿਆਂ ਦੇ ਵਿੱਚ, ਜਿਸ ਦੇ ਨਾਲ ਕਹਿੰਦੇ ਵੀ ਘੱਟੋ ਘੱਟ ਉਹਦੇ ਅਟਰਨੀ ਨੂੰ 3 ਘੰਟੇ ਪਹਿਲਾਂ ਦੱਸਣਾ ਵੀ ਉਹਨਾਂ ਨੂੰ ਪੈਣਾ ਆ ਵੀ ਇਸ ਨੂੰ ਕਿੱਥੇ ਤੇ ਕਦੋਂ ਜਿਹੜਾ ਉਹ ਛੱਡਿਆ ਜਿਹੜਾ ਉਹ ਜਾ ਰਿਹਾ ਹੈਗਾ ਆ। ਤੇ ਨਾਲ ਹੀ ਹਦਾਇਤਾਂ ਦਿੱਤੀਆਂ ਜੱਜ ਨੇ ਵੀ ਉਸ ਦੀ ਜਿਹੜੀ ਜਿੰਨੀ ਵੀ ਪਰਸਨਲ ਪ੍ਰਾਪਰਟੀ ਉਸ ਟਾਈਮ ਨਾਲ ਫੜੀ ਆ, ਜਿਸ ਦੇ ਵਿੱਚ ਉਹਦੇ ਆਇਡੈਂਟੀਫਿਕੇਸ਼ਨ ਡਾਕੂਮੈਂਟ, ਡਰਾਈਵਰ ਲਾਇਸੈਂਸ ਜਾਂ ਪਾਸਪੋਰਟ ਜੋ ਕੁਝ ਵੀ ਆ, ਉਹ ਸਾਰੇ ਵੀ ਜਿਹੜੇ ਇਸ ਨੂੰ ਨਾਲ ਦਿੱਤੇ ਜਾਣ। ਲੋਰੈਂਜ਼ੋ ਸਲਗਾਡੋ ਜਿਸ ਦੀ ਆਈਸ ਦੇ ਏਜੰਟ ਦੀ ਗੋਲੀ ਦੇ ਨਾਲ ਮੌਤ ਹੋਈ ਸੀ ਇੱਕ ਟ੍ਰੈਫਿਕ ਸਟਾਪ ਦੇ ਦੌਰਾਨ, ਉਸ ਦਰਮਿਆਨ 3 ਜਣੇ ਹੋਰ ਉਸੇ ਹੀ ਗੱਡੀ ਦੇ ਵਿੱਚ ਬੈਠੇ ਸੀ, ਜਿਨ੍ਹਾਂ ਦੇ ਵਿੱਚ ਰੋਹਾਸ ਤ੍ਰਿਨਦਾਦ ਇੱਕ ਜਿਹੜਾ ਉਹ ਜਾਣਾ ਸੀ, ਜਿਸ ਨੂੰ ਬਾਅਦ ਦੇ ਵਿੱਚ ਆਈਸ ਨੇ ਵੀ ਡਿਟੇਨ ਕਰ ਲਿਆ ਸੀ ਤੇ ਉਸ ਨੂੰ ਡੈਪੂਟੇਸ਼ਨ ਦੇ ਜਿਹੜੇ ਕੰਮ ਆ ਉਹ ਸ਼ੁਰੂ ਕੀਤਾ ਹੋਇਆ ਸੀਗਾ। ਪਰ ਹੁਣ ਜਿਹੜੀ ਅਦਾਲਤ ਨੇ ਕਿਹਾ ਆ ਵੀ ਉਸ ਨੂੰ ਇਹਨਾਂ ਨੂੰ ਛੱਡਣਾ ਹੀ ਪੈਣਾ ਆ। 3 ਬੱਚਿਆਂ ਦਾ ਪੇ ਸੀਗਾ। 52 ਸਾਲਾ ਅਰੂਗੋ ਸਲਗਾਡੋ ਤੇ ਪਿਛਲੇ 35 ਸਾਲਾਂ ਤੋਂ ਅਮਰੀਕਾ ਦੇ ਵਿੱਚ ਰਹਿ ਰਿਹਾ ਸੀ, ਜਦ ਇੱਕ ਟ੍ਰੈਫਿਕ ਸਟਾਪ ਦੇ ਦਰਮਿਆਨ ਉਸ ਦੇ ਚੱਲਦਿਆਂ ਉਸ ਦੀ ਜਿਹੜੀ ਮੌਤ ਹੋਈ ਸੀ। ਉਸ ਦਾ ਕੋਈ ਕਹਿੰਦੇ ਕ੍ਰਿਮੀਨਲ ਰੈਕਡ ਨਹੀਂ ਸੀਗਾ। ਜੀ, ਅਗਲੀ ਖਬਰ ਵੱਲ ਚਲੀਏ। ਇਕੋਨਮੀ ਨੂੰ ਲੈ ਕੇ ਕੈਲੀਫੋਰਨੀਆ ਦੇ ਵਿੱਚ ਵੀ ਹੁਣ ਜਿਹੜੇ ਫੋਰਕਲੋਜ਼ਰ ਆ ਘਰਾਂ ਦੀ, ਕਹਿੰਦੇ ਵੀ ਹਾਈਐਸਟ ਲੈਵਲ ਤੇ ਆ ਸਿੰਸ ਕੋਵਿਡ-19 ਪੈਂਡੈਮਿਕ ਤੋਂ ਲੈ ਕੇ। ਗੋਲਡਨ ਸਟੇਟ 9ਵੇਂ ਨੰਬਰ ਤੇ ਆਈ ਆ ਪਹਿਲੀਆਂ 10 ਸਟੇਟਾਂ ਦੇ ਵਿੱਚੋਂ, ਜਿੱਥੇ ਜਿਹੜੇ ਹੁਣ ਘਰ ਆ ਧੜਾ ਧੜ ਜਿਹੜੇ ਫੋਰਕਲੋਜ਼ ਹੋ ਰਹੇ ਹੈਗੇ ਆ। ਕਹਿੰਦੇ ਵੀ 3250 ਵਿੱਚੋਂ ਇੱਕ ਘਰ ਜਿਹੜਾ ਆ ਉਹ ਫੋਰਕਲੋਜ਼ ਹੋ ਰਿਹਾ।
ਟੌਪ ਦੀਆਂ ਜਿਹੜੀਆਂ 3 ਸਟੇਟਾਂ ਆ ਉਹ ਫਲੋਰੀਡਾ ਆ, ਸਾਊਥ ਕੈਰੋਲੀਨਾ ਤੇ ਇੰਡੀਆਨਾ, ਤੇ ਜਿਹੜੀ ਕੈਲੀਫੋਰਨੀਆ ਆ ਉਹ 9ਵੇਂ ਨੰਬਰ ਦੇ ਉੱਤੇ ਹੈਗੇ ਆ। ਸੋ 3656 ਜਿਹੜੇ ਹਾਊਸਿੰਗ ਯੂਨਿਟ ਆ, ਕਹਿੰਦੇ ਵੀ ਉਹਨਾਂ ਚੋਂ ਜੇ ਇੱਕ ਜਣਾ ਨੇਸ਼ਨ ਵਾਈਡ ਫਾਈਲ ਕਰ ਰਿਹਾ ਆ ਘਰਾਂ ਦੀ ਫੋਰਕਲੋਜ਼ਰ, ਕਿਉਂਕਿ ਉਹਨਾਂ ਕੋ ਪੇਮੈਂਟਾਂ ਨਹੀਂ ਦੇ ਹੋਈਆਂ। ਸੋ ਕੈਲੀਫੋਰਨੀਆ ਦੇ ਵਿੱਚ 14 ਮਿਲੀਅਨ 6 ਲੱਖ 44,735 ਹਾਊਸਿੰਗ ਯੂਨਿਟ ਹੈਗੇ ਆ ਤੇ 4500 ਫੋਰਕਲੋਜ਼ ਪਿਛਲੇ ਮਹੀਨੇ ਹੋਏ ਆ, ਕੱਲੇ ਇੱਕ ਮਹੀਨੇ ਦੇ ਵਿੱਚ। ਲੇਕ ਸ਼ਾਸਤਾ, ਸਟਰ ਤੇ ਮੈਂਡੋਸਿਨੋ ਕਾਉਂਟੀਜ਼ ਉੱਥੇ ਜ਼ਿਆਦਾ ਫੋਰਕਲੋਜ਼ਰ ਆ। ਇਹ ਪਤਾ ਨਹੀਂ ਕਿਉਂ, ਕਿਉਂਕਿ ਉੱਥੇ ਜ਼ਿਆਦਾ ਰਿਟਾਇਰਡ ਲੋਕ ਰਹਿੰਦੇ ਆ, ਉਹਨਾਂ ਦੀ ਕਿੱਦਾਂ ਦੀ ਸਿਚੁਏਸ਼ਨ ਆ। ਕਹਿੰਦੇ ਭਈ ਇਸ ਸਾਲ ਦੇ ਪਹਿਲੇ 6 ਮਹੀਨਿਆਂ ਦੇ ਵਿੱਚ 21,543 ਘਰ ਜਿਹੜੇ ਆ ਉਹ ਫੋਰਕਲੋਜ਼ ਹੋਏ ਹੈਗੇ ਆ। ਸੋ ਇਹ ਕਾਫੀ ਵੱਡਾ ਨੰਬਰ ਹੈਗਾ। ਥਰਡ ਹਾਈਐਸਟ ਟੋਟਲ ਅਮੰਗ ਦਾ ਸਟੇਟਸ ਆ। 9% ਨੇਸ਼ਨ ਦੇ ਜਿਹੜੇ ਆ 2,27,548 ਤੋਂ ਜਿਹੜੇ ਘਰ ਫੋਰਕਲੋਜ਼ ਹੋਏ ਆ। ਟੈਕਸਸ, ਫਲੋਰੀਡਾ ਦੇ ਵਿੱਚ ਵੀ। ਤੇ ਇਹ ਯਾਹੂ ਫਾਈਨਾਂਸ ਨੇ ਅੱਜ ਜਿਹੜਾ ਪੂਰਾ ਡਾਟਾ ਆ ਉਹ ਜਾਰੀ ਕੀਤਾ ਹੈਗਾ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਕਰਦੇ ਜਾਈਏ, ਲਿੰਕਨ ਮੈਮੋਰੀਅਲ ਪੂਲ ਜਿਹੜਾ ਰਿਫਲੈਕਟਿੰਗ ਪੂਲ ਆ, ਜਿਸ ਦੇ ਵਿੱਚ ਵੈਂਡਲਿਜ਼ਮ ਦੇ ਚੱਲਦੇ ਇੱਕ ਸਾਬਕਾ ਓਲੰਪੀਅਨ ਉਸ ਨੂੰ ਫੈਲਨੀ ਚਾਰजेस ਦੇ ਅਧੀਨ ਅੰਦਰ ਕੀਤਾ ਹੋਇਆ ਆ। ਉੱਥੇ ਕੁਝ ਹੋਰ ਵਿਟਨੈਸਿਸ ਸਾਹਮਣੇ ਆਏ ਆ, ਜਿਸ ਦੇ ਵਿੱਚ ਉਹ ਵਿਟਨੈਸ ਦਾਅਵਾ ਕਰ ਰਹੇ ਨੇ ਵੀ ਜਿਹੜਾ ਲਿੰਕਨ ਮੈਮੋਰੀਅਲ ਪੂਲ ਆ ਉਹ ਪਹਿਲਾਂ ਹੀ ਡੈਮੇਜ ਹੋਇਆ ਸੀ, ਡੈਮੇਜ ਹੋ ਚੁੱਕਾ ਹੋਇਆ ਸੀ ਵੈਂਡਲਿਜ਼ਮ ਦੇ ਜਿਹੜੇ ਦੋਸ਼ ਲੱਗਣ ਤੋਂ ਪਹਿਲਾਂ। ਡੇਵੀ ਹਾਰਨ ਦੇ ਜਿਹੜੇ ਲਾਇਰ ਆ ਇਸ ਓਲੰਪੀਅਨ ਦੇ, ਉਹਨਾਂ ਨੇ ਜਿਹੜੀ ਇਹ ਟੈਸਟੀਮੋਨੀ ਦੇ ਦਰਮਿਆਨ ਇਹ ਚੀਜ਼ਾਂ ਜਿਹੜੀਆਂ ਹੁਣ ਮੋਰੇ ਲੈ ਕੇ ਆਂਦੀਆਂ ਹੈਗੀਆਂ। ਕੋਰਟ ਫਾਈਲਿੰਗ ਜਿਹੜੀ ਕੱਲ ਹੋਈ ਆ ਉਸ ਦੇ ਵਿੱਚ ਇਹ ਜਿਹੜੇ ਨਵੇਂ ਖੁਲਾਸੇ ਆ ਉਹ ਹੁਣ ਹੋਏ ਹੈਗੇ ਆ। ਇਹ ਸਾਈਕਲਿੰਗ ਕਰ ਰਿਹਾ ਸੀਗਾ, ਇਹ ਜਿਹੜਾ ਕਨੂਇਸਟ ਆ, ਓਲੰਪੀਅਨ ਕਨੂਇਸਟ, ਤੇ ਇਹਨੇ ਜਿਹੜੀ ਥੱਲੇ ਪੇਂਟ ਮਾਰਿਆ ਟਰੰਪ ਹੁਣਾਂ ਨੇ ਨੀਲੇ ਰੰਗ ਦਾ, ਜਿਸ ਤੋਂ ਬਾਅਦ ਚ ਐਲਗੀ ਹੋਈ ਆ। ਤੇ ਹੁਣ ਆਲੇ ਦੁਆਲੇ ਉਹਨਾਂ ਨੇ ਕਿੰਨੇ ਫੁੱਟ ਦੀ ਜਿਹੜੀ ਕਾਲੀ ਜਿਹੜੀ ਕੰਧ ਆ ਉਹ ਉਸਾਰ ਦਿੱਤੀ ਆ, ਉਹ ਲਾਈ ਹੋਈ ਆ ਟੈਂਪਰੇਰੀ, ਵੀ ਦਿਖੇ ਨਾ। ਤੇ ਜਿਸ ਬੰਦੇ ਨੂੰ ਉਹਨਾਂ ਨੇ ਕੰਟਰੈਕਟ ਦਿੱਤਾ ਸੀਗਾ ਉਹ ਵੀ ਸ਼ੇਡੀ ਜਿਹਾ ਜਿਹੜਾ ਉਹ ਨਜ਼ਰ ਆਉਂਦਾ ਹੈਗਾ ਆ। ਸੋ ਕਹਿੰਦੇ ਵੀ ਹਰਨ ਜਿਹੜਾ ਓਲੰਪੀਅਨ ਆ ਉਹਨੇ ਨਾਟ ਗਿਲਟੀ ਪਲੀ ਕੀਤਾ ਆ, ਜਿਸ ਦੇ ਉੱਤੇ ਫੈਲਨੀ ਕਾਊਂਟ ਲਾਇਆ ਸੀਗਾ ਪ੍ਰੋਪਰਟੀ ਡਿਸਟਰਕਸ਼ਨ ਦਾ। ਤੇ ਕਹਿੰਦੇ ਵੀ ਜੇ ਚਾਰਜ ਇਹਦੇ ਸਾਬਤ ਹੋ ਜਾਂਦੇ ਤੇ ਇਹਨੂੰ 10 ਸਾਲ ਤੱਕ ਦੀ ਮੈਕਸਿਮਮ ਸਜ਼ਾ ਤੇ $1000 ਦਾ ਜਿਹੜਾ ਜੁਰਮਾਨਾ ਆ ਹੋ ਸਕਦਾ ਆ। ਤੇ 28 ਸਤੰਬਰ ਨੂੰ ਵਾਸ਼ਿੰਗਟਨ DC ਦੇ ਸੁਪੀਰੀਅਰ ਕੋਰਟ ਦੇ ਵਿੱਚ ਇਸ ਦਾ ਜਿਹੜਾ ਟਰਾਇਲ ਆ ਉਹ ਸ਼ੁਰੂ ਹੋਣਾ ਆ। ਇਹ ਸਭ ਨੂੰ ਹੀ ਜਿਹੜਾ ਉਹ ਪਤਾ ਆ ਵੀ ਉੱਥੇ ਜਿਹੜੀ ਸਿਚੁਏਸ਼ਨ ਬਣੀ ਆ ਵੀ ਟਰੰਪ ਹੁਣਾਂ ਨੇ ਆਪਣੀਆਂ ਜਿੱਦਾਂ ਪਕਾਉਣ ਦੇ ਲਈ ਇਹ ਸਾਰਾ ਕੁਝ ਉੱਥੇ ਜਿਹੜਾ ਉਹ ਕੀਤਾ। ਤੇ ਹੁਣ ਉਹ ਦੇਖਿਆ ਜਾ ਰਿਹਾ ਆ ਵੀ ਕਿਸ ਤਰੀਕੇ ਦੇ ਨਾਲ ਕੋਈ ਸਕੇਪ ਗੋਟ ਕਹਿੰਦੇ ਵੀ ਬਣਾਇਆ ਗਿਆ ਹੈਗਾ ਆ ਇਹ ਜਿਹੜਾ ਓਲੰਪੀਅਨ ਆ। ਸੋ ਹੁਣ ਜਿਹੜੇ ਕਈ ਵਿਟਨੈਸ ਆ ਉਹ ਸਾਹਮਣੇ ਆਏ ਆ ਅਦਾਲਤੀ ਦਸਤਾਵੇਜ਼ਾਂ ਦੇ ਵਿੱਚ। ਇਹ ਜਿਹੜੀ ਵਿਟਨੈਸ ਟੈਸਟੀਮੋਨੀਜ਼ ਆ ਉਹ ਸਾਹਮਣੇ ਜਿਹੜੀਆਂ ਆਈਆਂ ਆ, ਜਿਸ ਦੇ ਵਿੱਚ ਇਹ ਗਵਾਹ ਕਹਿ ਰਹੇ ਆ ਵੀ ਇਸ ਬੰਦੇ ਨੇ ਜਿਹੜੀ ਉਹ ਫੋਟੋ ਪਾਈ ਸੀਗੀ ਵੀ ਜਿਹੜਾ ਥੱਲੋਂ ਪੂਲ ਦਾ ਲਾਈਨਰ ਪਾਟਾ ਹੋਇਆ ਤੇ ਨਿਕਲਿਆ ਹੋਇਆ ਆ, ਵੀ ਉਹਨੇ ਵੈਂਡਲਿਜ਼ਮ ਨਹੀਂ ਸੀ ਕੀਤਾ। ਇਹ ਪਹਿਲੋਂ ਤੋਂ ਹੀ ਉਸ ਨੂੰ ਜਿਹੜਾ ਨੁਕਸਾਨ ਆ, ਡੈਮੇਜ ਜਿਹੜਾ ਉਹ ਹੋ ਚੁੱਕਾ ਸੀ, ਸਿਰਫ ਉਸਨੇ ਜਿਹੜਾ ਉਹ ਦਿਖਾਇਆ ਸੀਗਾ। ਸੋ $16 ਮਿਲੀਅਨ ਟਰੰਪ ਹੁਣਾਂ ਨੇ ਚੰਗੇ ਭਲੇ ਚੱਲਦੀ ਚੀਜ਼ ਨੂੰ ਠੀਕ ਕਰਨ ਦੇ ਲਈ ਜਿਹੜੇ ਉਹ ਲਾਏ, ਤੇ ਉਹ ਵੀ ਬਾਅਦ ਦੇ ਵਿੱਚ ਕੋਈ ਤਣ ਪੱਤਣ ਜਿਹੜਾ ਨਹੀਂ ਲੱਗਾ। ਮਿਲੀਅਨਸ ਆਫ ਡਾਲਰ ਜਿਹੜਾ ਇਵੈਂਚੁਅਲੀ ਜਿਹੜਾ ਦੇਖਿਆ ਜਾਵੇ ਤਾਂ ਟੈਕਸ ਪੇਅਰ ਮਨੀ ਦਾ ਇਸ ਦੇ ਵਿੱਚ ਨੁਕਸਾਨ ਹੋ ਚੁੱਕਾ ਹੈਗਾ ਜੀ। ਅਗਲੀ ਖਬਰ ਵੱਲ ਚੱਲੀਏ। ਕਹਿੰਦੇ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ ਉਹਨਾਂ ਦਾ ਜਿਹੜਾ ਨਵਾਂ ਪਬਲਿਕ ਚਾਰਜ ਰੂਲ ਜਿਹੜਾ ਉਹਨਾਂ ਨੇ ਹੁਣ ਅਨਾਉਂਸ ਕੀਤਾ ਆ, ਉਹਦੇ ਨਾਲ ਮਿਲੀਅਨਸ ਆਫ ਇਮੀਗ੍ਰੈਂਟ ਤੇ ਉਹਨਾਂ ਦੇ US ਸਿਟੀਜ਼ਨ ਬੱਚੇ ਜਿਹੜੇ ਆ ਉਹ ਹੈਲਥ ਕੇਅਰ ਤੋਂ ਵਾਂਝੇ ਰਹਿ ਸਕਦੇ ਹੈਗੇ ਆ। ਇੱਕ ਸਟੋਰੀ ਮੈਗਜ਼ੀਨ ਨੇ ਕਾਫੀ ਰਨ ਕੀਤੀ ਆ ਵੀ ਕਿਸ ਤਰ੍ਹਾਂ ਜਿਹੜੇ ਲੋਕ ਆ, ਬੱਚੇ ਆ, ਉਹਨਾਂ ਨੂੰ ਮੈਡੀਕਲ ਮਿਲਦਾ ਹੈ, ਪਰ ਜੇ ਹੁਣ ਤੁਸੀਂ ਮੈਡੀਕਲ ਲੈਂਦੇ ਹੋਏ ਤੇ ਉਹ ਤੁਹਾਡਾ ਜਿਹੜਾ ਇਮੀਗ੍ਰੇਸ਼ਨ ਸਟੇਟਸ ਜਦੋਂ ਤੁਸੀਂ ਗ੍ਰੀਨ ਕਾਰਡ ਲੈਣਾ ਆ ਉਹਦੇ ਤੇ ਤੁਹਾਨੂੰ ਨਾ ਕੀਤੀ ਜਾ ਸਕਦੀ ਆ। ਕਿਉਂਕਿ ਇਹ ਪਿਛਲੇ ਹਫ਼ਤੇ ਹੀ ਜਿਹੜਾ ਨਵਾਂ ਰੂਲ ਉਹਨਾਂ ਨੇ ਕੀਤਾ ਵੀ ਜੇ ਕਿਸੇ ਤਰ੍ਹਾਂ ਦਾ ਵੀ ਤੁਸੀਂ ਗਵਰਨਮੈਂਟ ਬੈਨੀਫਿਟ ਲਿਆ ਆ ਤੇ ਤੁਸੀਂ ਗ੍ਰੀਨ ਕਾਰਡ ਨਹੀਂ ਲੈ ਸਕਦੇ ਹੈਗੇ। ਕਹਿੰਦੇ ਭਈ 7 ਵਿੱਚੋਂ 1 ਇਮੀਗ੍ਰਾਂਟ ਅਮਰੀਕਾ ਦੇ ਵਿੱਚ ਜਿਹੜਾ ਗਵਰਨਮੈਂਟ ਬੈਨੀਫਿਟਸ ਲੈਂਦਾ ਹੈਗਾ ਆ, ਤੇ ਜੇ ਉਹ ਐਲੀਜੀਬਲ ਹੁੰਦੇ ਹੈਗੇ ਆ।
ਇਹਦੇ ਵਿੱਚ ਸਨੈਪ ਪ੍ਰੋਗਰਾਮ ਵੀ ਹੈਗਾ, ਲੋ ਇਨਕਮ ਪੀਪਲ ਜਿਹੜੇ ਆ ਗਰੋਸਰੀ ਦੇ ਲਈ, ਮੈਡੀਕੇਡ ਤੇ ਫੈਡਰਲ ਹੈਲਥ ਇੰਸ਼ੋਰੈਂਸ ਪ੍ਰੋਗਰਾਮ ਫॉर ਲੋ ਇਨਕਮ ਪੀਪਲ ਦੇ ਲਈ। ਤੇ ਹੁਣ ਇਹ ਡਰ ਦੇ ਮਾਰੇ ਜਿਹੜੇ ਬਹੁਤ ਸਾਰੇ ਲੋਕ ਆ ਉਹ ਜਾਂ ਤਾਂ ਆਪਣੇ ਇਹਨਾਂ ਨੂੰ ਬੰਦ ਕਰਾਉਣਗੇ ਤੇ ਨਹੀਂ ਤਾਂ ਉਹਨਾਂ ਦਾ ਜਿਹੜਾ ਗ੍ਰੀਨ ਕਾਰਡ ਆ ਉਹ ਖਤਰੇ ਦੇ ਵਿੱਚ ਹੋ ਸਕਦਾ ਹੈਗਾ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਨਵਾਂ ਰੂਲ ਜੁਲਾਈ 16 2026 ਨੂੰ ਜਿਹੜਾ ਇਹ ਜਾਰੀ ਕੀਤਾ ਆ, ਜਿਹਦੇ ਵਿੱਚ ਉਹਨਾਂ ਨੇ ਰੀਇੰਟਰਪ੍ਰੀਟ ਕੀਤਾ ਪ੍ਰੋਵੀਜ਼ਨ ਇਮੀਗ੍ਰੇਸ਼ਨ ਐਕਟ ਆਫ 1882, ਜਿਹਦੇ ਵਿੱਚ ਇਮੀਗ੍ਰੇਸ਼ਨ ਆਫੀਸਰਸ ਡਿਨਾਈ ਕਰ ਸਕਦੇ ਆ ਇਮੀਗ੍ਰੇਸ਼ਨ ਐਪਲੀਕੇਸ਼ਨ ਨੂੰ, ਜਿਹਦੇ ਵਿੱਚ ਉਹਨਾਂ ਨੂੰ ਲੱਗੇ ਵੀ ਇਹ ਜਿਹੜਾ ਗਵਰਨਮੈਂਟ ਦਾ ਅਸਿਸਟੈਂਸ ਲਊਗੇ ਜਾਂ ਲੈ ਸਕਦੇ ਹੈਗੇ ਆ। ਸੋ ਇਹ ਕਾਫੀ ਲੰਮੇ ਸਮੇਂ ਤੋਂ ਸੀ ਰੂਲ ਤਾਂ, ਪਰ ਕਲਿੰਟਨ ਉਹਨਾਂ ਨੇ ਜਿਹੜਾ ਇਸ ਨੂੰ ਲਾਗੂ ਕੀਤਾ ਸੀ, ਫਿਰ ਬਾਈਡਨ ਉਹਨਾਂ ਨੇ ਇਹਨੂੰ ਕਿਹਾ ਸੀ ਵੀ ਨਹੀਂ, ਜੇ ਕੋਈ ਬੈਨੀਫਿਟ ਲੈਂਦਾ ਆ ਉਹਨੂੰ ਅਸੀਂ ਨਹੀਂ ਇਨਕਲੂਡ ਕਰਾਂਗੇ, ਤੇ ਕਿਉਂਕਿ ਉਹਨਾਂ ਨੇ ਰੀਸਟੋਰ ਕਰ ਦਿੱਤਾ ਸੀ। ਹੁਣ ਟਰੰਪ ਐਡਮਿਨਿਸਟ੍ਰੇਸ਼ਨ ਇੱਕ ਵਾਰੀ ਫੇਰ ਇਹ ਕਹਿ ਰਿਹਾ ਹੈਗਾ। ਸੋ ਇਹਦੇ ਵਿੱਚ ਹੁਣ ਬਹੁਤ ਲੋਕ ਖਤਰੇ 'ਚ ਆ ਵੀ ਅਸੀਂ ਫ੍ਰੀ ਮੈਡੀਕਲ ਜਾਂ ਬੱਚਿਆਂ ਦਾ ਸਨੈਪ ਪ੍ਰੋਗਰਾਮ ਜਾਂ ਕਿਸੇ ਤਰ੍ਹਾਂ ਦਾ ਬੈਨੀਫਿਟ ਲਈਏ ਜਾਂ ਨਾ ਲਈਏ। ਤੇ ਪਰ ਕਹਿੰਦੇ ਵੀ ਇਹਦੇ ਵਿੱਚ ਇਹ ਜਿਹੜਾ ਮੈਗਜ਼ੀਨ ਆ ਉਹ ਇਹ ਕਹਿ ਰਿਹਾ ਵੀ ਅਸੀਂ ਰਿਕਮੈਂਡ ਇਹ ਕਰਦੇ ਹਾਂ ਵੀ ਜੇ ਤੁਹਾਡੀ ਗ੍ਰੀਨ ਕਾਰਡ ਦੀ ਕੋਈ ਐਪਲੀਕੇਸ਼ਨ ਪੈਂਡਿੰਗ ਹੈਗੀ ਆ ਤੇ ਤੁਸੀਂ ਆਪਣੇ ਅਟਾਰਨੀ ਦੇ ਨਾਲ ਕੰਸਲਟ ਕਰੋ ਤੇ ਉਹਦੇ ਨਾਲ ਐਕਨੋਲਜ ਕਰੋ ਵੀ ਕਿਹੜਾ ਤੁਸੀਂ ਪਬਲਿਕ ਚਾਰਜ ਤਾਂ ਨਹੀਂ ਕਿਸੇ ਤਰ੍ਹਾਂ ਦਾ ਜਿਹੜਾ ਲੈ ਰਹੇ ਆ, ਕਿ ਤੁਹਾਨੂੰ ਉਹਦੇ 'ਚ ਐਨਰੋਲ ਕਰਨਾ ਚਾਹੀਦਾ ਜਾਂ ਡਿਸ ਐਨਰੋਲ ਕਰਨਾ ਚਾਹੀਦਾ ਗਵਰਨਮੈਂਟ ਬੈਨੀਫਿਟ ਤੋਂ। ਤੇ ਸੋ ਇਹ ਹੁਣ ਕਹਿੰਦੇ ਵੀ they need to make the best choice for their family's health and future। ਸੋ ਇਹ ਇੱਕ ਵੱਡਾ ਇਸ਼ੂ ਹੋਊਗਾ ਇਮੀਗ੍ਰੈਂਟਸ ਦੇ ਲਈ। ਜੀ ਬਿਲਕੁਲ। ਇੱਕ ਬ੍ਰੇਕ ਤੋਂ ਬਾਅਦ ਮੁੜਦੇ ਹਾਂ ਵਾਪਸ, ਖਬਰਾਂ ਦਾ ਸਿਲਸਿਲਾ ਜਾਰੀ ਰਹੇਗਾ। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ, ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ। ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਖਬਰ ਤੇ ਨਜ਼ਰ, ਅਪਡੇਟ ਇਮੀਗ੍ਰੇਸ਼ਨ, ਸਾਂਝੀ 7, ਅਪਡੇਟ ਪਾਕਿस्तान, ਸਿੱਖ ਹਿਸਟਰੀ, ਅਪਡੇਟ ਫਾਰਮਿੰਗ, ਗੇਟਵੇ ਟੂ ਕਾਲਜ, ਬ੍ਰੇਕਿੰਗ ਨਿਊਜ਼, ਕਵੀ ਦਰਬਾਰ, ਅਪਡੇਟ ਕੈਨੇਡਾ, ਪੰਥਕ ਪੈਰਾਡਾਈਮ, ਦ ਸਿੱਖ ਐਕਸੀਲੈਂਸ ਸ਼ੋ, ਪੰਜਾਬੀ ਟੈਕ ਟਾਕ, ਇੰਟਰਵਿਊਜ਼, ਲਾਈਵ ਕਵਰੇजेस ਤੇ ਲਾਈਵ ਰੋਡ ਸ਼ੋ, ਇਸ ਤੋਂ ਅੱਡ ਅਣਗਿਣਤ ਪ੍ਰੋਗਰਾਮਸ, 24 ਘੰਟੇ ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ TV USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ। ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 408 272 5200 ਯਾਨੀ 4082725200 ਤੇ ਦੂਜਾ ਨੰਬਰ 408 722 7698 ਡਾਇਲ ਕਰੋ, ਯਾਨੀ 4087227698। ਪੰਜਾਬੀ ਰੇਡੀਓ USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt? Call Zainu. Repair your credit. Repair your life. For US and Canada, call 800-400-9468. ਬੈਂਕਰਪਸੀ, ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ, ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ। ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਖਬਰ ਤੇ ਨਜ਼ਰ, ਅਪਡੇਟ ਇਮੀਗ੍ਰੇਸ਼ਨ, ਸਾਂਝੀ
7 अपडेट पाकिस्तान, सिख हिस्ट्री अपडेट, फार्मिंग, गेटवे टू कॉलेज, ब्रेकिंग न्यूज, कवि दरबार अपडेट, कनाडा, पंथिक पैराडाइम, द सिख एक्सीलेंस शो, पंजाबी टैक टॉक, इंटरव्यूज, लाइव कवरेजेस ते लाइव रोड शो, इस तो अड अनगिनत प्रोग्राम्स, 24 घंटे चलने वाले पंजाबियों के सब तो वड्डे पंजाबी रेडियो नेटवर्क ते पंजाबी टीवी यूएसए ते अपने बिजनेस की प्रमोशन करो। प्रमोशन वास्ते साडा टेलीफोन नंबर 408 272 5200 यानी 4082725200 ते दूजा नंबर 408 722 7698 डायल करो यानी 4087227698। पंजाबी रेडियो यूएसए ताड़े बिजनेस दे वधा दे वास्ते अपने प्लेटफॉर्म्स राहीं एक भरवां किरदार निभाएगा। ताड़ा भरोसा ही साडा मान और साडी तरक्की है। जुड़े रहो पंजाबी रेडियो यूएसए नाल। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। ਯੂਐਸ ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. ब्रेक तो बाद एक बार फिर आप सब का स्वागत है। हरजोत सिंह जी, जी आਇਆਂ ਨੂੰ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ ਜੀ। ਤੇ ਹਰਜੋਤ ਸਿੰਘ ਜੀ, ਇੱਕ ਜਿਹੜੀ ਚੀਜ਼ ਆਪਾਂ ਆਪਣੇ ਸਰੋਤੇ ਦਰਸ਼ਕਾਂ ਦੇ ਨਾਲ ਜਿਹੜੀ ਉਹ ਜ਼ਰੂਰ ਸਾਂਝੀ ਕਰਦੇ ਜਾਈਏ। ਆਰਟ ਕੈਂਪ ਜੋ ਕਿ ਆਉਂਦੇ ਸੋਮਵਾਰ ਤੋਂ ਸ਼ੁਰੂ ਹੋਣ ਜਾ ਰਿਹਾ ਆ 3 ਅਗਸਤ ਤੋਂ, ਜਿਸ ਦੇ ਵਿੱਚ ਪਰਮ ਸਿੰਘ ਜਿਹੜੇ ਆਰਟਿਸਟ ਨੇ ਕੈਨੇਡਾ ਤੋਂ, ਵਿਸ਼ੇਸ਼ ਤੌਰ ਦੇ ਉੱਤੇ ਕਲਾ ਅਧਿਆਪਕ, ਪੇਂਟਿੰਗ ਦੇ ਬਾਰੇ, ਆਰਟ ਦੇ ਬਾਰੇ ਜਿਹੜੇ ਉਹ ਬੱਚਿਆਂ ਨੂੰ ਜਿਹੜੀ ਉਹ ਸਿਖਲਾਈ ਜਿਹੜੀ ਉਹ ਦੇਣਗੇ। ਸੋ ਸਾਡੇ ਕੋਲ ਕਾਫੀ ਜਿਹੜੇ ਬੱਚਿਆਂ ਦੇ ਨਾਮ ਆਲਰੇਡੀ ਆ ਚੁੱਕੇ ਆ। ਜੇ ਤੁਸੀਂ ਵੀ ਚਾਹੁੰਦੇ ਹੋ ਵੀ ਤੁਹਾਡੇ ਜਿਹੜੇ ਬੱਚੇ, ਜੇ ਉਹਨਾਂ ਦੀ ਉਮਰ 5-6 ਸਾਲ ਤੋਂ ਲੈ ਕੇ 18 ਸਾਲ ਦੇ ਵਿੱਚ ਹੈਗੀ ਆ, ਤਾਂ ਉਹ ਜਿਹੜਾ ਆ ਉਹ ਤੁਸੀਂ ਆ ਕੇ ਇਸ ਦੇ ਵਿੱਚ ਹਿੱਸਾ ਜਿਹੜਾ ਉਹ ਲੈ ਸਕਦੇ ਆ। ਆਪਣਾ ਨਾਮ ਜਿਹੜਾ ਉਹ ਲਿਖਵਾਓ, ਰਜਿਸਟਰ ਜਿਹੜਾ ਉਹ ਕਰਵਾਓ। 2 ਕਲਾਸਾਂ ਨੇ, ਇੱਧਰ ਸਵੇਰੇ 10 ਵਜੇ ਤੇ ਜਾਂ ਫਿਰ ਦੁਪਹਿਰੇ 3 ਵਜੇ। ਦੋਨਾਂ ਚੋਂ ਜਿਹੜੀ ਵੀ ਕਲਾਸ ਤੁਹਾਡੇ ਹਿਸਾਬ ਦੇ ਲਈ ਹੈ, ਤੁਹਾਨੂੰ ਠੀਕ ਲੱਗਦੀ ਆ, ਤਾਂ ਤੁਸੀਂ ਉਸ ਕਲਾਸ ਦੇ ਵਿੱਚ ਹਿੱਸਾ ਲੈ ਸਕਦੇ ਆ। ਤੇ ਕੋਸ਼ਿਸ਼ ਕਰੋ ਵੀ ਵੱਧ ਤੋਂ ਵੱਧ ਜਿਹੜੇ ਬੱਚਿਆਂ ਨੂੰ ਇਸ ਆਰਟ ਦੇ ਨਾਲ, ਫਾਈਨ ਆਰਟਸ ਦੇ ਨਾਲ ਜਿਹੜਾ ਉਹ ਆਪਾਂ ਜੋੜੀਏ। ਸੋ ਬਹੁਤ ਹੀ ਲਿਮਿਟਿਡ ਸੀਟਸ ਹੁੰਦੀਆਂ ਆ, ਤੇ ਜੇ ਤੁਸੀਂ ਚਾਹੁੰਦੇ ਆ ਵੀ ਤੁਹਾਡੇ ਜਿਹੜੇ ਬੱਚੇ ਆ ਆਰਟ ਦੇ ਨਾਲ ਜਿਹੜਾ ਉਹ ਜੁੜਨ, ਇਸੇ ਲਈ 2 ਕਲਾਸਾਂ ਜਿਹੜੀਆਂ ਉਹ ਰੱਖੀਆਂ, ਨਹੀਂ ਤਾਂ ਯੂਜਲੀ ਇੱਕ ਹੀ ਕਲਾਸ ਕਈ ਥਾਵਾਂ ਦੇ ਉੱਤੇ ਕੈਂਪਾਂ ਦੇ ਵਿੱਚ ਹੁੰਦੀ ਹੈ। ਪਰ ਸਾਡੇ ਇਸ ਪੰਜਾਬੀ ਰੇਡੀਓ ਯੂਐਸਏ ਦੇ ਪੰਜਾਬੀ ਕਲਚਰ ਸੈਂਟਰ ਦੇ ਕੈਂਪ ਦੇ ਵਿੱਚ 2 ਕਲਾਸਿਸ ਰੱਖੀਆਂ ਆ, ਤਾਂ ਜੋ ਵੱਧ ਤੋਂ ਵੱਧ ਜਿਹੜੇ ਬੱਚਿਆਂ ਨੂੰ ਮੌਕਾ ਮਿਲੇ ਆਰਟ ਦੇ ਨਾਲ ਜਿਹੜਾ ਉਹ ਜਾਣੂ ਹੋਣ ਦੇ ਲਈ। ਸੋ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਕਲਾਸਾਂ ਹੋਣਗੀਆਂ ਤੇ ਸੈਟਰਡੇ ਨੂੰ ਫਿਰ ਜਿਹੜਾ ਉਹ ਆਪਾਂ ਉਸ ਟਾਈਮ ਦੇ ਉੱਤੇ ਇਨਾਮ ਵੰਡ ਸਮਾਰੋਹ ਵੀ ਜਿਹੜਾ ਉਹ ਉੱਥੇ ਰੱਖਿਆ ਜਿਹੜਾ ਹੋ ਜਾਵੇਗਾ। ਸੋ ਆਪ ਸਭ ਨੂੰ ਜਿਹੜੀ ਇੱਕ ਵਾਰੀ ਫਿਰ ਇਤਲਾਹ ਦਿੰਦੇ ਆ, ਦੱਸਣਾ ਚਾਹੁੰਦੇ ਆ, ਅਪੀਲ ਕਰਦੇ ਆ ਵੀ ਜੇ ਤੁਹਾਡੇ ਬੱਚੇ, ਖਾਸ ਕਰਕੇ ਸਮਰ ਦੇ ਵਿੱਚ ਛੁੱਟੀਆਂ ਹੁੰਦੀਆਂ, ਤੇ ਛੁੱਟੀਆਂ ਦੇ ਵਿੱਚ ਕੋਈ ਨਾ ਕੋਈ ਕੈਂਪ ਚੱਲਦੇ ਹੀ ਜਿਹੜੇ ਉਹ ਰਹਿੰਦੇ ਆ, ਤੇ ਉਹਨਾਂ ਦੇ ਵਿੱਚੋਂ ਹੀ ਇੱਕ ਜਿਹੜਾ ਆਪਾਂ ਕੈਂਪ ਆ, ਇਹ ਆਰਟ ਕੈਂਪ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਉਹ ਆਪਾਂ ਕਰ ਰਹੇ ਆ। ਤੇ ਪਰਮ ਸਿੰਘ ਜਿਹੜੇ ਆਰਟਿਸਟ ਨੇ ਉਹ ਆਪਣੇ ਨਾਲ ਆਉਣਗੇ ਕੈਨੇਡਾ ਤੋਂ ਵਿਸ਼ੇਸ਼ ਤੌਰ ਦੇ ਉੱਤੇ, ਤੇ ਇਸ ਆਰਟ ਕੈਂਪ ਦੇ ਵਿੱਚ ਜਿਹੜੀ ਸਿਖਲਾਈ ਆ, ਛੋਟੇ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ, ਉਹਨਾਂ ਨੂੰ ਆਰਟ ਦੇ ਬਾਰੇ ਜਿਹੜੀ ਉਹ ਜਾਣਕਾਰੀ ਜਿਹੜੀ ਉਹ ਦੇਣਗੇ। ਸੋ ਜੇ ਤੁਹਾਡੇ ਬੱਚੇ ਇੰਟਰਸਟਿਡ ਨੇ ਆਰਟ ਦੇ ਵਿੱਚ, ਤਾਂ ਜ਼ਰੂਰ ਇਸ ਦੇ ਵਿੱਚ ਹਿੱਸਾ ਲਓ। ਹੋਰ ਜਾਣਕਾਰੀ ਲਈ, ਰਜਿਸਟ੍ਰੇਸ਼ਨ ਲਈ ਕਾਲ ਕਰੋ 408 272 5200। ਰੇਡੀਓ ਦਾ ਜਿਹੜਾ ਫੋਨ ਨੰਬਰ ਆਫਿਸ ਦਾ 4082725200 ਜਾਂ ਫਿਰ 4087227698 408 722 7698 ਦੇ ਉੱਤੇ ਤੁਸੀਂ ਕਾਲ ਕਰਕੇ ਇਸ ਦੇ ਵਿੱਚ ਹਿੱਸਾ ਲੈ ਸਕਦੇ ਹੋ। ਸੋ ਬਿਲਕੁਲ, ਪਿਛਲੇ ਸਾਲਾਂ 'ਚ ਵੀ ਬਹੁਤ ਵੱਡੀ ਗਿਣਤੀ 'ਚ ਬੱਚਿਆਂ ਨੇ ਆਰਟ ਕੈਂਪ ਦੇ ਵਿੱਚ ਹਿੱਸਾ ਲਿਆ ਸੀ। ਸੋ ਇਹ ਫ੍ਰਿਜ਼ਨੋ ਸਾਡਾ ਜਿਹੜਾ ਸਟੂਡੀਓ ਆ, ਪੰਜਾਬੀ ਕਲਚਰ ਸੈਂਟਰ ਦਾ ਆਫਿਸ ਹੈਗਾ, ਉੱਥੇ ਹੋਣਾ ਆ। ਐਡਰੈਸ ਜ਼ਰੂਰ ਸਰੋਤਿਆਂ ਨਾਲ ਦੱਸ ਦਿਓ। ਬੱਚਿਆਂ ਨੂੰ ਆਰਟ ਦੇ ਨਾਲ ਜ਼ਰੂਰ ਲਾਓ, ਜਿਨ੍ਹਾਂ ਦੇ ਬੱਚੇ 18 ਸਾਲ ਤੋਂ ਥੱਲੇ ਆ। ਆਰਟ ਜਿਹੜਾ ਆ, ਇਹ ਕੁਦਰਤ ਦੇ ਨਾਲ ਬੱਚੇ ਨੂੰ ਜੋੜਦਾ ਹੈਗਾ ਆ। ਆਪਣੇ ਲੋਕਾਂ ਦਾ ਧਿਆਨ ਭੰਗੜੇ ਗਿੱਧੇ ਵੱਲ ਜ਼ਿਆਦੇ ਆ, ਇੱਧਰ ਜਿਹੜਾ ਘੱਟ ਹੁੰਦਾ ਹੈਗਾ। ਸੋ ਸਾਰੇ ਹੀ ਫੀਲਡਾਂ 'ਚ ਜਿਹੜੇ ਬੱਚੇ ਆ ਆਪਣੇ ਐਕਸੈਲ ਕਰਨੇ ਚਾਹੀਦੇ ਆ। ਸੋ ਆਪਾਂ ਲੱਕੀ ਆ, ਪਰਮ ਸਿੰਘ ਵਰਗੇ ਜਿਹੜੇ ਬਹੁਤ ਹੀ ਤਕੜੇ ਜਿਹੜੇ ਆਰਟਿਸਟ ਹੈਗੇ ਆ, ਉਹਨਾਂ ਦੀਆਂ ਜਿਹੜੀਆਂ
ਪਿਕਚਰਸ ਜਿਹੜੀਆਂ ਉਹਨਾਂ ਨੇ ਬਣਾਈਆਂ ਆ, ਪੇਂਟਿੰਗਸ ਆ, ਉਹ ਬਹੁਤ ਗੁਰੂ ਘਰਾਂ 'ਚ ਲੱਗੀਆਂ ਆ। ਤੁਸੀਂ ਫਰੀਮੌਂਟ ਗੁਰੂ ਘਰ ਅਕਾਲ ਤਖ਼ਤ ਸਾਹਿਬ ਵਾਲੀ ਜਿਹੜੀ ਪੇਂਟਿੰਗ ਆ ਬਹੁਤ ਵੱਡੀ, ਜਦੋਂ ਤੁਸੀਂ ਐਂਟਰ ਕਰਦੇ ਦੇਖੀ ਹੋਣੀ ਆ। ਤੇ ਹਰ ਸਾਲ ਉਹ ਜੁਬਾ ਸਿਟੀ ਨਗਰ ਕੀਰਤਨ ਤੇ ਵੀ ਆਉਂਦੇ ਆ ਆਪਣੀਆਂ ਪੇਂਟਿੰਗਸ ਲੈ ਕੇ। ਸੋ ਇਸ ਵਾਰੀ ਐਗਜ਼ੀਬਿਸ਼ਨ ਵੀ ਲੱਗਣੀ ਹੈਗੀ ਆ, ਪੇਂਟਿੰਗਸ ਵੀ ਕੁਛ ਹੋਣਗੀਆਂ। ਆਪ ਵੀ ਆਓ ਤੇ ਪੇਂਟਿੰਗਸ ਵੀ ਉਹਨਾਂ ਦੀਆਂ ਦੇਖੋ, ਤੇ ਬੱਚਿਆਂ ਨੂੰ ਵੀ ਜਿਹੜਾ ਇੱਕ ਤਰ੍ਹਾਂ ਨਾਲ ਬੱਚਿਆਂ ਦੀ ਨਾਲੇ ਆਊਟਿੰਗ ਹੋ ਜਾਂਦੀ ਆ। ਬਹੁਤ ਸਾਰਿਆਂ ਦੇ ਲੋਕਾਂ ਦੇ ਰਿਸ਼ਤੇਦਾਰ ਫ੍ਰਿਜ਼ਨੋ ਏਰੀਏ 'ਚ ਹੈਗੇ ਆ। ਨਾਲੇ 1 ਵੀਕ ਦਾ ਹੀ ਪ੍ਰੋਗਰਾਮ ਆ ਇਹ, 5 ਦਿਨਾਂ ਦਾ ਹੀ ਹੈ ਐਕਚੁਅਲੀ। ਮੰਡੇ ਤੋਂ ਫਰਾਈਡੇ ਤਾਈਂ ਤੇ ਸੈਚਰਡੇ ਨੂੰ ਇਨਾਮ ਵੰਡ ਜਿਹੜਾ ਪ੍ਰੋਗਰਾਮ ਹੋਣਾ ਆ, ਸਰਟੀਫਿਕੇਟ ਵਗੈਰਾ ਸਰਟੀਫਿਕੇਟ ਜਿਹਾ। ਸੋ ਸਾਰੇ ਪਹੁੰਚੋ, ਬੱਚਿਆਂ ਨੂੰ ਲੈ ਕੇ ਜਾਓ ਤਾਂ ਕਿ ਬੱਚਿਆਂ ਦਾ ਜਿਹੜਾ ਇੰਟਰਸਟ ਆ ਉਹ ਆਰਟ ਵੱਲ ਵੀ ਜਿਹੜਾ ਵਧੇ। ਸੋ ਪਰਮ ਸਿੰਘ ਇਦਾਂ ਦੇ ਜਿਹੜੇ ਵਿਅਕਤੀ ਆ ਜਿਨ੍ਹਾਂ ਨੇ 18ਵੀਂ ਸਦੀ ਦੇ ਵਿੱਚ ਜੋ ਸਿੱਖਾਂ ਦਾ ਇਤਿਹਾਸ ਆ ਉਹਦੇ ਬੇਸ ਦੇ ਉੱਤੇ ਉਹ ਪੇਂਟਿੰਗਸ ਬਹੁਤ ਜ਼ਿਆਦਾ ਕੰਮ ਕੀਤਾ ਬਹੁਤੀਆਂ ਜਿਹਾ ਬਹੁਤ ਤਿਆਰ ਕਰਦੇ ਆ। ਸੋ ਉਹਨਾਂ ਨੂੰ ਵੀ ਮਿਲੋ, ਬੜੇ ਡਾਊਨ ਟੂ ਅਰਥ ਪਰਸਨ ਹੈਗੇ ਆ। ਪਿਛਲੇ ਲੰਮੇ ਸਮੇਂ ਤੋਂ ਸਾਡੇ ਉਹ ਲਾਉਂਦੇ ਰਹੇ ਆ ਕੈਂਪ। ਹੋਰ ਵੀ ਸਾਡੇ ਕਈ ਜਰਨੈਲ ਸਿੰਘ ਹੁਣੀ ਲਾਉਂਦੇ ਸੀ, ਹੁਣ ਉਹ ਚੜ੍ਹਾਈ ਕਰ ਗਿਆ ਜਿਹੜੇ ਕੈਨੇਡਾ ਤੋਂ ਸੀ, ਜਰਨੈਲ ਸਿੰਘ ਆਰਟਿਸਟ। ਤੇ ਸੋ ਸਾਰਿਆਂ ਨੂੰ ਸੁਖਪ੍ਰੀਤ ਬੇਨਤੀ ਆ, ਸਿੰਘ ਹੁਣਾਂ ਨੇ ਵੀ ਲਾਇਆ, ਸੁਖਪ੍ਰੀਤ ਸਿੰਘ ਹੁਣੀ ਵੀ ਲਾਉਂਦੇ ਰਹੇ ਜਿਹੜੇ ਲੁਧਿਆਣੇ ਤੋਂ ਸੀਗੇ। ਤੇ ਸਾਰਿਆਂ ਨੂੰ ਬੇਨਤੀ ਆ ਵੀ ਪਹੁੰਚੋ ਜ਼ਰੂਰ। ਵੱਧ ਤੋਂ ਵੱਧ ਜਿਹੜੇ ਬੱਚੇ ਆ ਉਹ, ਕਿਉਂਕਿ 2 ਗਰੁੱਪ ਬਣਾਣੇ ਆ, ਏਜ ਗਰੁੱਪ ਉਹ ਵੀ ਥੋੜਾ ਜਿਹਾ ਦੱਸ ਦਿਓ ਤਾਂ ਕਿ ਸਰੋਤਿਆਂ ਨੂੰ ਪਤਾ ਲੱਗ ਸਕੇ। ਹਾਂਜੀ, 10 ਤੋਂ 12 ਵਜੇ ਦੇ ਵਿੱਚ ਜਿਹੜੇ ਆ 10-11 ਸਾਲ ਤੱਕ ਦੀ ਉਮਰ ਦੇ ਜਿਹੜੇ ਬੱਚੇ ਆ, ਕਈ ਦੀ ਭੈਣ ਭਰਾ ਹੁੰਦੇ ਨੇ ਜਾਂ ਸਿਬਲਿੰਗਸ ਹੁੰਦੇ ਆ, ਉਹਨਾਂ ਦੀ ਉਮਰ ਦੇ ਵਿੱਚ ਥੋੜਾ ਬਹੁਤਾ ਫਰਕ ਹੁੰਦਾ, ਪਰ ਉਹ ਇਕੱਠੇ ਕਰਨਾ ਚਾਹੁੰਦੇ, ਉਹ ਆਪਾਂ ਐਡਜਸਟ ਕਰ ਸਕਦੇ ਹਾਂ। ਤੇ ਫਿਰ 11-12 ਸਾਲ ਤੋਂ ਲੈ ਕੇ 18 ਸਾਲ ਤੱਕ ਦੀ ਉਮਰ ਦੇ ਜਿਹੜੇ ਬੱਚੇ ਆ ਉਹ 3 ਤੋਂ 5 ਵਜੇ ਵਾਲੇ ਦੇ ਵਿੱਚ ਆ। ਬਾਕੀ ਐਡਜਸਟਮੈਂਟ ਜਿਹੜੀ ਉਹ ਹੋ ਜਾਂਦੀ ਆ ਜੇ ਹੈਗੇ ਨੇ ਇਕੱਠੇ ਆ ਨਿਆਣੇ ਆ ਤੇ ਉਹ ਇੱਕੋ ਟਾਈਮ ਦੇ ਉੱਤੇ ਲਾਉਣਾ ਚਾਹੁੰਦੇ ਆ, ਦੈਟਸ ਓਕੇ, ਉਹ ਆਪਾਂ ਐਡਜਸਟ ਜਿਹੜਾ ਉਹ ਕਰ ਲਵਾਂਗੇ। ਜੇ ਕਿਸੇ ਨੇ ਦੂਰੋਂ ਆਉਣਾ, ਹਾਂਜੀ, ਦੂਰੋਂ ਆਉਣਾ, ਕਈ ਵਾਰੀ ਫਿਰ 2 ਵਾਰੀ ਆਉਣਾ ਔਖਾ ਲੱਗਦਾ, ਮਾਪਿਆਂ ਦੇ ਲਈ ਵੀ ਫਿਰ ਸੌਖ ਹੋ ਜਾਂਦੀ ਆ। ਸੋ ਉਦਾਂ ਆਪਾਂ ਐਡਜਸਟ ਜਿਹੜਾ ਉਹ ਕੀਤਾ ਹੈ, ਕਈਆਂ ਦੇ ਨਾਲ ਕਰ ਲਿਆ ਆ ਤੇ ਕਈਆਂ ਨੇ ਇਸ ਤਰੀਕੇ ਦੇ ਨਾਲ ਇਕੱਠਿਆਂ ਜਿਹੜੇ ਉਹ ਰੱਖੇ ਆ। ਸੋ ਮੇਕ ਸ਼ੋਰ ਕਰੋ ਵੀ ਤੁਸੀਂ ਇਸ ਆਰਟ ਕੈਂਪ ਦੇ ਵਿੱਚ ਜ਼ਰੂਰ ਹਿੱਸਾ ਲਓ। 3 ਤਰੀਕ ਤੋਂ ਤੇ 10 ਵਜੇ ਕਲਾਸ ਸ਼ੁਰੂ ਹੋਣੀ ਆ। ਸੋ ਜਿੰਨੇ ਵੀ ਮਾਪੇ ਸੁਣ ਰਹੇ ਆ ਤੇ ਜੇ ਕਿਸੇ ਨੇ ਰਜਿਸਟਰ ਦੇ ਲਈ ਨਾਮ ਨਹੀਂ ਕਰਵਾਇਆ ਤੇ ਜਾਂ ਉਹਨਾਂ ਨੇ ਉਸੇ ਦਿਨ ਹੀ ਆਉਣਾ, ਘੰਟਾ ਕੁ ਪਹਿਲਾਂ ਸਾਰੇ ਜਾਣੇ ਆ ਜਾਓ, 9 ਵਜੇ ਨਾਲ ਉੱਥੇ ਪਹੁੰਚ ਜਿਓ। 2125 ਨਾਰਥ ਬਾਰਟਨ ਐਵਨਿਊ, 2125 ਨਾਰਥ ਬਾਰਟਨ ਐਵਨਿਊ, ਤਾਂ ਜੋ ਤੁਹਾਡੀ ਰਜਿਸਟ੍ਰੇਸ਼ਨ ਜਿਹੜੀ ਉਹ ਨਾਲ ਦੇ ਨਾਲ ਵੀ ਉੱਥੇ ਜਿਹੜੀ ਉਹ ਹੋ ਜਾਵੇ। ਤੇ ਨਿਆਣਿਆਂ ਨੂੰ ਫਿਰ ਆਪਾਂ ਉੱਥੇ ਕਿੱਥੇ ਲਾਉਣਾ ਆ, ਕਿਵੇਂ ਕਰਨਾ ਹੈ, ਤੁਹਾਨੂੰ ਦਿਖਾ ਵੀ ਦੇਵਾਂਗੇ। ਥੋੜ੍ਹੀ ਜਿਹੀ ਐਗਜ਼ੀਬਿਸ਼ਨ ਵੀ ਤੁਸੀਂ ਉਹ ਦੇਖ ਲਿਓ ਤੇ ਉਸ ਤੋਂ ਬਾਅਦ ਦੇ ਵਿੱਚ ਫਿਰ ਜਿਹੜੀ ਕਲਾਸ ਆ ਉਹ ਸ਼ੁਰੂ ਕਰ ਦਿੱਤੀ ਜਿਹੜੀ ਉਹ ਜਾਵੇਗੀ। ਸੋ ਸੋਮਵਾਰ ਨੂੰ ਉਸ ਦੀ ਸ਼ੁਰੂਆਤ ਹੋਣੀ ਆ, ਇਸ ਆਰਟ ਕੈਂਪ ਦੀ ਵੀ ਤੇ ਐਗਜ਼ੀਬਿਸ਼ਨ ਦੀ ਵੀ। ਸੋ ਜ਼ਰੂਰ ਜਿਹੜੇ ਹੋਮ ਆ ਕੇ ਪਹੁੰਚਣ ਦੀ ਕੋਸ਼ਿਸ਼ ਜਿਹੜੀ ਉਹ ਤੁਸੀਂ ਕਰੋ ਜੀ। ਬੈਟਰ ਇਹੀ ਆ ਵੀ ਪਹਿਲਾਂ ਰਜਿਸਟਰ ਕਰਾ ਲਓ, ਫਿਰ ਉਧਰ ਨੂੰ ਰਸ਼ ਵੀ ਪੈ ਜਾਂਦਾ। ਜੀ ਜਿੰਨਿਆਂ ਦੇ ਜਿਹੜੇ ਨਾਂ ਆਏ ਆ ਉਹ ਜ਼ਰੂਰ ਅੱਜ ਵੀ ਕਾਲ ਕਰੋ ਜਾਂ ਫਰਾਈਡੇ ਨੂੰ ਵੀ ਕਾਲ ਕਰੋ, ਜਦੋਂ ਤੱਕ ਸੋਮਵਾਰ ਕਾਲ ਪ੍ਰੋਗਰਾਮ ਜਿਹੜਾ ਹੈ ਸ਼ੁਰੂ ਹੋ ਜਾਣਾ ਹੈਗਾ, ਕੈਂਪ ਸ਼ੁਰੂ ਹੋਣਾ ਜੀ। ਬਿਲਕੁਲ, ਥੈਂਕ ਯੂ ਜੀ। ਤੇ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਹੁਣ ਇੱਥੇ ਹੀ ਆਪਾਂ ਸਮਾਪਤ ਕਰਦੇ ਹਾਂ। ਮਿਲਦੇ ਹਾਂ ਜਿਹੜਾ ਜੀ ਅਗਲੀ ਵਾਰੀ। ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ।